ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿਲ ਸਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਮ ਆਦਮੀ ਪਾਰਟੀ ਦੇ ਇੱਕ ਅਜਿਹੇ ਲੀਡਰ ਤੋਂ ਜਿਹਨੂੰ ਖਾਸ ਚਿਹਰਾ ਮੰਨਿਆ ਜਾਂਦਾ ਹੈ। ਪਾਰਟੀ ਆਮ ਆਦਮੀ ਹੈ ਪਰ ਚਿਹਰਾ ਇਹ ਖਾਸ ਹੈ। ਪਰ ਹੁਣ ਦੇ ਸਿਆਸੀ ਮਾਹੌਲ ਦੇ ਵਿੱਚੋਂ ਨਦਾਰਦ ਜਾਪ ਰਹੇ ਨੇ ਰਾਘਵ ਚੱਡਾ। ਕਹਿੰਦੇ ਇੱਕ ਪਾਸੇ ਸਿਆਸੀ ਮਾਹੌਲ ਭਖਿਆ ਪਿਆ ਪਰ ਰਾਘਵ ਚੱਡਾ ਅੱਜ ਕੱਲ੍ਹ ਕਿੱਥੇ ਲਾਪਤਾ ਨੇ? ਪ੍ਰਵੀਨ ਜੀ, ਬਿਲਕੁਲ ਤੁਹਾਡਾ ਸਵਾਲ ਬਿਲਕੁਲ ਦਰੁਸਤ ਹੈ ਕਿ ਰਾਘਵ ਚੱਡਾ ਆਮ ਆਦਮੀ ਪਾਰਟੀ ਦੇ ਉਹ ਚਿਹਰੇ ਨੇ ਜਿਹੜੇ ਪੰਜਾਬ ਦੇ ਵਿੱਚ ਪਰਦੇ ਵੱਲੋਂ ਵੀ ਸਿਆਸਤ ਚਲਾਉਂਦੇ ਨੇ ਤੇ ਸਾਹਮਣੇ ਆ ਕੇ ਵੀ ਆਪਣਾ ਚਿਹਰਾ ਮੋਹਰਾ ਦਿਖਾਉਂਦੇ ਨੇ। ਖਾਸ ਕਰਕੇ ਜਦੋਂ ਪੰਜਾਬ 'ਚ ਸਰਕਾਰ ਬਣੀ ਸੀ ਤਾਂ ਜਿਸ ਕਦਰ ਮੁੱਦਾ ਬਣਿਆ ਤਾਂ ਬਣਿਆ, ਪਰ ਅੱਜ ਦੀ ਤਰੀਕ ਦੇ ਵਿੱਚ ਵੀ ਇਹ ਰਿਹਾ ਕਿ ਅਫਸਰਸ਼ਾਹੀ ਨੂੰ ਅਜੇ ਵੀ ਕੰਟਰੋਲ ਉਹ ਕਰਦੇ ਨੇ। ਜੀ। ਪੰਜਾਬ ਦੇ ਅੰਦਰ ਕਹਿੰਦੇ ਪਾਰਟੀ ਦੀ ਕਾਰਵਾਈ ਸਾਰੀ ਸੰਦੀਪ ਪਾਠਕ ਦੇਖਦੇ ਨੇ ਤੇ ਸਰਕਾਰ ਦੀ ਸਾਰੀ ਕਾਰਵਾਈ ਦਾ ਰਿਪੋਰਟ ਕਾਰਡ ਚੈੱਕ ਕਰਨ ਦੇ ਲਈ ਜੇ ਕੋਈ ਹੈਗਾ ਤਾਂ ਉਹ ਰਾਘਵ ਚੱਡਾ। ਪਰ ਚੋਣ ਪ੍ਰਕਿਰਿਆ ਜਿਸ ਕਦਰ ਤੇਜ਼ ਹੋ ਗਈ ਹੈ, ਚੋਣ ਪ੍ਰੋਸੈਸ ਜਿਸ ਕਦਰ ਤੇਜ਼ ਹੋ ਗਿਆ ਹੈ, ਚੋਣਾਂ ਦਾ ਐਲਾਨ ਹੋ ਗਿਆ ਹੈ, ਉਮੀਦਵਾਰਾਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ। ਪੰਜਾਬ 'ਚ 8 ਉਮੀਦਵਾਰ ਆਮ ਆਦਮੀ ਪਾਰਟੀ ਐਲਾਨ ਚੁੱਕੀ ਹੈ। ਲੁਧਿਆਣੇ ਹਰਿਆਣੇ ਦੀ ਇੱਕ ਸੀਟ ਤੇ ਕੁਰੂਕਸ਼ੇਤਰ ਤੇ ਉਮੀਦਵਾਰ ਐਲਾਨ ਚੁੱਕੀ ਹੈ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਜਾਰੀ ਹੈ, ਗੁਜਰਾਤ 'ਚ ਕਾਰਵਾਈ ਜਾਰੀ ਹੈ, ਪਰ ਰਾਘਵ ਚੱਡਾ ਗਾਇਬ। ਤੇ ਫਿਰ ਇਹ ਚਰਚਾ ਤਾਂ ਹੋਣੀ ਹੋ ਸੀ। ਪਰ ਇਹ ਚਰਚਾ ਇਸ ਲਈ ਹੋਰ ਵੱਡੀ ਹੋ ਗਈ ਕਿ ਇੱਕ ਵਿਰੋਧੀ ਦਲ ਦਾ ਪ੍ਰਧਾਨ ਇਸ ਗੱਲ ਨੂੰ ਮੁੱਦਾ ਬਣਾ ਰਿਹਾ। ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਕੀਤਾ ਕਿ ਰਾਘਵ ਚੱਡਾ ਜੀ ਕਿੱਥੇ ਆ ਭਾਈ, ਕਿ ਇੰਨੀ ਤੇਜ਼ ਤਰ। ਕਿਉਂਕਿ ਤੁਸੀਂ ਇਹ ਦੇਖੋ ਕਿ ਮੋਹਾਲੀ 'ਚ ਤੁਸੀਂ ਪੰਜਾਬ 'ਚ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਕੇ ਤੁਸੀਂ ਮੋਹਾਲੀ 'ਚ ਵੱਡੀ ਰੈਲੀ ਕਰ ਚੁੱਕੇ ਹੋ, ਤੁਸੀਂ ਹਰਿਆਣੇ 'ਚ ਇੱਕ ਰੈਲੀ ਕਰ ਚੁੱਕੇ ਹੋ, ਤੁਸੀਂ ਗੁਜਰਾਤ 'ਚ ਰੈਲੀ ਕਰ ਚੁੱਕੇ ਹੋ, ਦਿੱਲੀ 'ਚ ਕਰ ਚੁੱਕੇ ਹੋ, ਤੇ ਪਰ ਰਾਘਵ ਚੱਡਾ ਕਿਸੇ ਚਿਹਰੇ ਰੂਪ 'ਚ ਦਿਖੇ ਨਹੀਂ, ਕਿਸੇ ਮੰਚ ਤੇ ਨਜ਼ਰ ਹੀ ਨਹੀਂ ਆਇਆ। ਫਿਰ ਸਵਾਲ ਤਾਂ ਹੋਣਗੇ, ਜਿਹੜਾ ਹਰ ਵਾਰ ਸੱਜੇ ਖੱਬੇ ਖੜਦਾ ਸੀ ਕੇਜਰੀਵਾਲ ਦੇ, ਉਹ ਨਾ ਹੋਵੇ, ਫਿਰ ਚਰਚਾ ਹੋਣੀ ਤਾਂ ਜਾਇਜ਼ ਆ। ਹਾਂਜੀ ਬਿਲਕੁਲ। ਤੇ ਜਦੋਂ ਇਹ ਚਰਚਾ ਇੱਕ ਲੀਡਰ ਕਰੇ ਦੂਜੀ ਪਾਰਟੀ ਦਾ, ਫਿਰ ਉਹ ਮੀਡੀਆ 'ਚ ਸੁਰਖੀਆਂ ਵੀ ਬਣਨ ਲੱਗ ਜਾਂਦੀਆਂ। ਸੋ ਇਸ ਨੂੰ ਲੈ ਕੇ ਹੁਣ ਚਰਚਾ ਛਿੜੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਵਾਂ ਜਵਾਬ ਨਾਲ ਦੀ ਨਾਲ ਦੇਤਾ। ਠੀਕ ਹੈ ਕਿ ਜਾਖੜ ਸਾਹਿਬ ਘੱਟੋ ਘੱਟ ਤੁਸੀਂ ਤਾਂ ਨਾ ਗੱਲ ਕਰੋ, ਤੁਸੀਂ ਤਾਂ ਆਪ ਪਾਰਟੀ ਬਦਲ ਕੇ ਇੱਧਰ ਆਏ ਵੇ ਹੋ, ਤੁਸੀਂ ਕੀ ਪੁੱਛਦੇ ਹੋ ਕੌਣ ਗਾਇਬ ਹੈ ਕੌਣ ਨਹੀਂ, ਤੇ ਤੁਸੀਂ ਆਪਣੇ ਗਰੇਬਾਨ 'ਚ ਝਾਕੋ, ਤੁਹਾਨੂੰ ਕੋਈ ਹੱਕ ਨਹੀਂ ਏਦਾਂ ਬੋਲਣ ਦਾ। ਮਤਲਬ ਉਹਨਾਂ ਨੇ ਮੋੜਵਾਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਪਰ ਇਹ ਨਹੀਂ ਦੱਸਿਆ ਕਿ ਰਾਘਵ ਚੱਡਾ ਕਿੱਥੇ ਹੈ। ਜੀ ਇਹ ਗੱਲ ਦਾ ਜਵਾਬ ਨਹੀਂ ਦਿੱਤਾ। ਪ੍ਰਵੀਨ ਜੀ, 2-3 ਤਰ੍ਹਾਂ ਦੀਆਂ ਚਰਚਾਵਾਂ ਨੇ, ਜਿਸ ਚੋਂ ਇੱਕ ਚਰਚਾ ਇਹ ਵੀ ਹੈ ਕਿ ਰਾਘਵ ਚੱਡਾ ਹੋਰੀ ਨਾਰਾਜ਼ ਚੱਲ ਰਹੇ ਨੇ ਜੀ, ਪਾਰਟੀ ਹਾਈ ਕਮਾਂਡ ਤੋਂ ਨਾਰਾਜ਼ ਨੇ, ਆਪਣੇ ਲੀਡਰਾਂ ਤੋਂ। ਕਿਉਂਕਿ ਆਮ ਆਦਮੀ ਪਾਰਟੀ ਲੈ ਦੇ ਕੇ ਜੇ ਦੇਖਿਆ ਜਾਵੇ ਤਾਂ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਰਾਘਵ ਚੱਡਾ, ਸੰਦੀਪ ਪਾਠਕ, ਭਗਵੰਤ ਮਾਨ, ਇਹੀ 5-7 ਨਾਂ ਨੇ ਨਾ ਜਿਹੜੇ ਮੁੱਖ ਤੌਰ ਤੇ ਦਿਖਦੇ ਨੇ। ਕੇਜਰੀਵਾਲ ਆਪਣੀ ਗਤੀਵਿਧੀਆਂ ਕਰੀ ਜਾਂਦੇ ਨੇ, ਸੰਮਣਾ ਤੋਂ ਨਾ ਕਰੀ ਜਾਂਦੇ ਨੇ। ਕੱਲ ਵੀ ਨਹੀਂ ਗਏ, ਜਲ ਬੋਰਡ ਵਾਲਾ ਸੰਮਣ ਸੀਗਾ ਉਹਦੇ ਵਿੱਚ ਵੀ ਪੇਸ਼ ਨਹੀਂ ਹੋਏ। ਉਧਰ ਕਪਤਾ ਫੜ ਲਈ, ਉਹਦੇ ਹਿਸਾਬ ਨਾਲ ਉਹ ਕਹਿੰਦੇ ਜੀ ਕਿ ਈਡੀ ਕਹਿੰਦੀ 100 ਕਰੋੜ ਦਾ ਲੈਣ ਦੇਣ ਹੋਇਆ ਜੀ ਸਿਸੋਦੀਆ ਤੇ ਕੇਜਰੀਵਾਲ ਦੇ ਵਿੱਚ ਕਪਤਾ ਦੇ ਨਾਲ। ਸੋ ਇਸ ਮਸਲੇ ਤੇ ਉਹ ਘਿਰੇ ਨੇ, ਤੇ ਉਹ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਅੰਦਰ ਨੇ ਜੀ, ਠੀਕ ਹੈ। ਤੇ ਸੰਦੀਪ ਪਾਠਕ ਨੇ ਹੁਕਮ ਜਾਰੀ ਕੀਤਾ, ਉਹਦੇ ਹੁਕਮ ਥੱਲੇ ਪੰਜਾਬ ਦੇ 8 ਉਮੀਦਵਾਰ ਐਲਾਨੇ ਗਏ ਨੇ। ਤਾਂ ਸਵਾਲ ਹੈ ਕਿ ਫਿਰ ਰਾਘਵ ਚੱਡਾ ਸਾਇਲੈਂਟ, ਪੜਦੇ ਓਲੇ, ਘਰੇ ਬੈਠੇ ਨੇ, ਕਿੱਥੇ ਸ਼ਾਂਤ ਨੇ?
ਤੇ ਇਸ ਮਾਮਲੇ ਤੇ ਸੁਨੀਲ ਜਾਖੜ ਨੇ ਇੱਕ ਲਾਈਨ 'ਚ ਹੋਰ ਟਿੱਪਣੀ ਕੀਤੀ ਹੈ, ਉਹ ਲਾਈਨ ਧਿਆਨ ਦੂਏ ਪਾਸੇ ਲੈ ਕੇ ਜਾਂਦੀ ਹੈ। ਉਹ ਇੱਕ ਲਾਈਨ ਦੀ ਟਿੱਪਣੀ ਇਹ ਕਹਿੰਦੀ ਹੈ ਕਿ ਜੇ ਸੱਚਮੁੱਚ ਕਹਿੰਦੇ ਉਹ ਆਪਣੀਆਂ ਅੱਖਾਂ ਦਾ ਇਲਾਜ ਕਰਾਉਣ ਲਈ ਵਿਦੇਸ਼ ਗਏ ਨੇ, ਲੰਦਨ ਗਏ ਨੇ, ਫਿਰ ਮੈਂ ਉਹਨਾਂ ਦੀ ਤੰਦਰੁਸਤੀ ਦੀ ਸ਼ੁਭ ਕਾਮਨਾ ਕਰਦਾ। ਠੀਕ ਹੈ ਜੀ। ਹੁਣ ਜੇ ਤਾਂ ਉਹ ਪਾਰਟੀ ਤੋਂ ਨਾਰਾਜ਼ ਨੇ, ਜੇ ਉਹ ਹਾਈ ਕਮਾਂਡ ਤੋਂ ਨਾਰਾਜ਼ ਨੇ, ਜਾਂ ਘਰੇਲੂ ਕੋਈ ਵਾਦ ਵਿਵਾਦ ਆ, ਘਰੇਲੂ ਕੋਈ ਮਸਲਾ ਹੈ ਨਾ, ਤੇ ਜਾਂ ਮਤਲਬ ਨਵਾਂ ਵਿਆਹ ਹੋਇਆ, ਜੇ ਛੁੱਟੀਆਂ ਤੇ ਹੀ ਨੇ, ਸੋ ਇਹ ਵੱਖਰਾ ਪਹਿਲੂ ਆ। ਪਰ ਜਿਹੜੀ ਆਹ ਲਾਈਨ ਹੈ ਜੀ, ਕਹਿੰਦੇ ਕਿ ਅੱਖਾਂ ਦੇ ਇਲਾਜ ਲਈ, ਅੱਖਾਂ ਦੀ ਸ਼ਾਇਦ ਸਰਜਰੀ ਹੈ ਕਹਿੰਦੇ ਉਹਨਾਂ ਦੀ, ਤੇ ਉਹਦੇ ਲਈ ਉਹ ਲੰਦਨ ਗਏ। ਮਤਲਬ ਪ੍ਰਵੀਨ ਜੀ, ਇਹ ਤਾਂ ਫਿਰ ਹੋਰ ਵੀ ਫਿਕਰਮੰਦੀ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਲੀਡਰ ਹੋਵੇ ਤੇ ਉਸ ਪਾਰਟੀ ਦਾ ਇੱਕ ਆਮ ਲੀਡਰ, ਜਿਹੜੀ ਪਾਰਟੀ ਕੋਲ ਸਿਹਤ ਦਾ ਟ੍ਰੇਡਮਾਰਕ ਹੋਵੇ। ਹਾਂਜੀ ਹਾਂਜੀ, ਬਿਲਕੁਲ। ਜਿਹੜੀ ਪਾਰਟੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆਪਣੇ ਮੁਹੱਲਾ ਕਲੀਨਿਕਾਂ ਨੂੰ ਰੈਲੀਆਂ 'ਚ ਖੜ ਕੇ ਵੇਚਦੀ ਹੋਵੇ, ਤੇ ਉਹਨੂੰ ਇਲਾਜ ਕਰਾਉਣ ਲੰਦਨ ਜਾਣਾ ਪਵੇ। ਬਿਲਕੁਲ, ਗੱਲ ਤਾਂ ਵੱਡੀ ਹੈ। ਫਿਰ ਉਸ ਪਾਰਟੀ ਦੇ ਜਿਹਦੇ ਕੋਲ ਅੱਖਾਂ ਦੇ ਮਾਹਰ ਡਾਕਟਰ ਕੈਬਨਿਟ 'ਚ ਹੋਣ, ਜਿਹਨਾਂ ਕੋਲ ਅੱਖਾਂ ਦੇ ਮਾਹਰ ਡਾਕਟਰ ਐਮਐਲਏ ਹੋਣ, ਜੀ, ਇਲਾਜ ਇੱਥੇ ਹੋ ਜਾਣਾ ਸੀ। ਉਹਦੇ ਲਈ ਲੰਦਨ ਜਾਣ ਦਾ ਕੀ ਮਤਲਬ? ਇਹ ਤਾਂ ਭਾਰਤੀ ਖਜ਼ਾਨੇ ਤੇ ਵੀ ਬੋਝ ਹੈ, ਭਾਰਤੀ ਲੋਕਾਂ ਦੇ ਬੋਝ ਹੈ। ਸਾਨੂੰ ਪਤਾ ਕਿ ਬਿੱਲ ਕਿੱਥੋਂ ਪਾਸ ਹੋਣਾ। ਹਾਂਜੀ ਹਾਂਜੀ, ਬਿਲਕੁਲ। ਤਾਂ ਇਹ ਆਪਣੇ ਆਪ 'ਚ ਪਹਿਲੂ ਹੈ ਕਿ ਆਮ ਆਦਮੀ ਪਾਰਟੀ ਦੇ ਆਮ ਲੀਡਰ ਵੀ ਹੁਣ ਲੰਦਨ ਜਾ ਕੇ ਇਲਾਜ ਕਰਾਉਂਦੇ ਨੇ। ਜਿਹੜੀਆਂ ਗੱਲਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਬਾਦਲਾਂ ਨੂੰ, ਕੈਪਟਨਾਂ ਨੂੰ ਸਵਾਲ ਕਰਦੇ ਸੀ, ਹੁਣ ਇਸ ਮਸਲੇ ਤੇ ਜਵਾਬ ਦੇਣਗੇ ਜੇ ਸੱਚਮੁੱਚ ਇਲਾਜ ਲਈ ਹੋ ਗਏ ਨੇ। ਤੇ ਜੇ ਵੈਸੇ ਨਾਰਾਜ਼ਗੀ ਵਾਲੀ ਗਾਇਬ ਹੈ, ਫਿਰ ਕੋਈ ਗੱਲ ਨਹੀਂ ਭਾਈ, ਕਾਂਗਰਸੀਆਂ ਵੀ 20 ਤਿਤਲੀਆਂ ਉੱਡੀਆਂ, ਇੱਕ ਅੱਧੀ ਤਿਤਲੀ ਜੇ ਆਮ ਆਦਮੀ ਪਾਰਟੀ ਦੀ ਉੱਡ ਜੂ ਕਿਸੇ ਪਾਸੇ, ਕੋਈ ਚੱਕਰ ਨਹੀਂ। ਕਿਉਂਕਿ ਸ਼ਰਾਬ ਘੁਟਾਲੇ ਮਾਮਲੇ 'ਚ ਈਡੀ ਦੇ ਰਡਾਰ ਦੇ ਉੱਤੇ ਰਾਘਵ ਚੱਡਾ ਵੀ ਹੈਗੇ ਨੇ, ਤੇ ਪਰ ਰਾਘਵ ਚੱਡਾ ਨੂੰ ਬਾਈਪਾਸ ਕਰਕੇ ਈਡੀ ਸਿੱਧੀ ਕੇਜਰੀਵਾਲ ਦਾ ਬੂਹਾ ਖੜਕਾਉਂਦੀ ਆ ਰਹੀ ਹੈ ਹੁਣ। ਸੋ ਇਸ ਮਸਲੇ ਦੀ ਵੀ ਕਈ ਤਰ੍ਹਾਂ ਦੀ ਚਰਚਾ ਮਨੇ, ਇਹਦੇ ਵੀ ਬਹੁਤ ਮਹੀਨੇ ਕੱਢੇ ਜਾ ਰਹੇ ਨੇ ਕਿ ਕਿਤੇ ਕੁਮਾਰ ਵਿਸ਼ਵਾਸ ਤਾਂ ਨਹੀਂ ਬਣ ਜਾ ਰਹੇ ਰਾਘਵ ਚੱਡਾ। ਸੋ ਇਸ ਲਈ ਇਹਦੀਆਂ ਵੀ ਚਰਚਾਵਾਂ ਨੇ। ਪਰ ਫਿਲਹਾਲ ਰਾਘਵ ਚੱਡਾ ਗਾਇਬ ਨੇ, ਤੇ ਦੋ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਇੱਕ ਹਾਈ ਕਮਾਂਡ ਤੋਂ ਨਾਰਾਜ਼ਗੀ ਦੀਆਂ, ਦੂਸਰੀਆਂ ਇਹ ਕਿ ਨਹੀਂ, ਉਹ ਇਲਾਜ ਕਰਾਉਣ ਲੰਡਨ ਗਏ ਨੇ, ਸ਼ਾਇਦ ਅੱਖਾਂ ਦੀ ਕੋਈ ਦਿੱਕਤ ਆ, ਉਹਦੇ ਲਈ ਉਹਨਾਂ ਦਾ ਆਪਰੇਸ਼ਨ ਹੋਣਾ ਕਹਿੰਦੇ। ਪੰਜਾਬ ਦੇ ਕਿਸਾਨਾਂ ਤੇ ਲਾਠੀ ਚਾਰਜ ਜਦੋਂ ਹੋਇਆ ਸੀ, ਅਥਰੂ ਗੈਸ ਦੇ ਗੋਲੇ ਛੱਡੇ ਸੀ, ਜਿਸ ਦਿਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ਼ੁਭਕਰਨ ਸਿੰਘ ਦੀ ਡੈਥ ਹੁੰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਨੇ, ਜਾਂ ਕਹਿ ਲਓ ਪ੍ਰੈਸ ਕਾਨਫਰੰਸ ਤਾਂ ਕਿਹੜੀ ਕਰਦੇ, ਉਹ ਤਾਂ ਸਿੱਧਾ ਲਾਈਵ ਹੀ ਹੁੰਦੇ ਆ। ਪ੍ਰੈਸ ਕਾਨਫਰੰਸ ਤਾਂ ਕਈ ਵਾਰੀ ਸਵਾਲ ਵੀ ਆ ਜਾਂਦੇ ਆ ਨਾ, ਉੱਥੇ ਤਾਂ ਕੋਈ ਸਵਾਲ ਜਵਾਬ ਨਹੀਂ ਗਾ। ਉਹਨਾਂ ਨੇ ਕਿਹਾ ਸੀ ਸਾਡੇ 3 ਡਾਕਟਰ ਉੱਥੇ ਤੈਨਾਤ ਨੇ ਪੰਜਾਬ ਦੇ ਕਿਸਾਨਾਂ ਖਾਤਰ। ਜਿਹੜੇ 3 ਡਾਕਟਰ ਪੰਜਾਬ ਦੇ ਕਿਸਾਨ ਦਾ ਇਲਾਜ ਕਰ ਸਕਦੇ ਆ, ਪੰਜਾਬ ਦਾ ਰਾਜ ਸਭਾ ਮੈਂਬਰ ਉਹਨਾਂ ਕੋਲੇ ਆਉਣ ਤੋਂ ਕਿਉਂ ਸੰਗਦਾ? ਜੀ, ਜਾਂ ਭਰੋਸਾ ਨਹੀਂ ਉਹਨਾਂ ਤੇ। ਫਿਰ ਜਿਹੜੇ ਤੋਂ ਰਾਜ ਸਭਾ ਮੈਂਬਰ ਨਹੀਂ ਕਰਾ ਸਕਦਾ, ਫਿਰ ਉਹ ਕਿਸਾਨਾਂ ਵਾਸਤੇ ਵੀ ਕਿਉਂ? ਫਿਰ ਕੋਈ ਯੋਗ ਲਿਆਓ। ਹਾਂਜੀ ਜੀ, ਅਗਲੀ ਖਬਰ ਦੇ ਵੱਲ ਲੰਦਨ ਭੇਜ ਦਿਆ ਕਰਨਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸ਼ਰਮਾ ਜੀ, ਆਮ ਆਦਮੀ ਪਾਰਟੀ ਦੀ ਰਾਜਨੀਤੀ ਦੀ ਹੋਈ। ਦਿੱਲੀ ਤੋਂ ਆਏ ਕਹਿੰਦੇ ਹੁਕਮ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਪਰ ਜਿਸ ਤਰ੍ਹਾਂ ਜਿਵੇਂ ਕਿਸਾਨੀ ਦੇ ਸੰਦਰਭ 'ਚ ਕਹਿ ਲਓ, ਜੋ ਪਿਛਲੇ ਦਿਨਾਂ 'ਚ ਪੰਜਾਬ 'ਚ ਵਾਪਰਿਆ 2 ਸਾਲਾਂ ਦੇ ਵਿੱਚ, ਉਹਨੂੰ ਲੈ ਕੇ ਇੱਕ ਬਿਆਨ ਵੀ ਨਾ ਕਹਿਣਾ, ਇੱਕ ਗੱਲ ਵੀ ਨਾ ਕਹਿਣੀ ਕਿਸੇ ਵੀ ਮਾਮਲੇ ਤੇ। ਕਿੰਨੇ ਮਾਮਲੇ, 2 ਦਰਜਨਾਂ ਤੋਂ ਵੱਧ ਮਾਮਲੇ ਵਾਪਰ ਚੁੱਕੇ ਆ ਵੱਡੇ ਪੈਨ ਪੰਜਾਬ ਜੇ ਗੱਲ ਕਰੀਏ, ਇੱਕ ਗੱਲ ਵੀ ਨਾ ਕਹਿਣੀ। ਮੈਨੂੰ ਤਾਂ ਇਹ ਲੱਗਦਾ ਕਿ ਸ਼ਾਇਦ ਇਹ ਸੁੱਤੇ ਹੀ ਬਹੁਤ ਡੂੰਘੀ ਨੀਂਦ ਪਏ ਨੇ। ਹਾਂ ਪ੍ਰਵੀਨ ਜੀ, ਰਾਜਨੀਤਿਕ ਤੌਰ ਤੇ ਅਗਲੇ ਜਾਗਦੇ ਨੇ ਜੀ, ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸੌ ਜਾਂਦੇ ਨੇ, ਕਿਉਂਕਿ ਇਹ ਪਾਰਟੀ ਦੇ ਕਿੱਲੇ ਨਾਲ ਅਜਿਹੇ ਬੰਨੇ ਨੇ ਕਿ ਪਾਰਟੀ ਜੋ ਲਿਖ ਕੇ ਪਰਚੀ ਦਊਗੀ ਉਹੀ ਪਰਚੀ ਪੜਨਗੇ। ਉਹ ਤੋਂ ਬਿਨਾਂ ਨਹੀਂ ਬੋਲ ਸਕਦੇ, ਉਹਨਾਂ ਦੇ ਹੁਕਮਾਂ ਤੋਂ ਬਿਨਾਂ ਹੁਣ ਮੂੰਹ ਨਹੀਂ ਖੋਲ ਸਕਦੇ। ਹੁਣ ਵੀ ਇਹਨਾਂ ਨੂੰ ਜਿਹੀ ਜੀ ਸਖਤ ਹਦਾਇਤ ਦਿੱਲੀ ਤੋਂ ਆਈ ਆ, ਜੋ ਸਖਤ ਫਰਮਾਨ ਆਇਆ, ਉਹਨੇ ਇਹਨਾਂ ਦਾ ਦਿਨ ਦਾ ਚੈਨ ਤੇ ਰਾਤ ਦੀ ਨੀਂਦ ਉਡਾਤੀ। ਪਰ ਤਾਂ ਵੀ ਕੀ ਕਰਨ, ਐਮਐਲਏ ਨੇ ਭਾਈ, ਛੱਡ ਕੇ ਜਾਣਾ ਬਹੁਤ ਔਖਾ ਹੈ, ਸਟੈਂਡ ਲੈਣਾ ਬਹੁਤ ਔਖਾ ਹੈ, ਪੰਜਾਬ ਲਈ ਖੜਨਾ ਬਹੁਤ ਔਖਾ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਆਖਰੀ ਗੇੜ 'ਚ ਵੋਟਾਂ ਪੈਣੀਆਂ ਨੇ, ਜਿਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਮਾਇਨੇ ਕੱਢੇ ਜਾ ਰਹੇ ਨੇ ਕਿ ਆਖਰੀ ਗੇੜ 'ਚ ਕਿਉਂ ਰੱਖਿਆ ਪੰਜਾਬ ਨੂੰ। ਕੋਈ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਮਤਲਬ 1 ਜੂਨ, ਉਹ ਹਫ਼ਤਾ ਸਾਰਿਆਂ ਨੂੰ ਪਤਾ ਹੈ ਨਾ, ਉਹਦੀ ਸ਼ੁਰੂਆਤ ਹੁੰਦੀ ਹੈ, ਤੇ ਦੂਸਰੇ ਪਾਸੇ ਜੂਨ ਮਹੀਨੇ ਦਾ ਮਤਲਬ 40-42 ਡਿਗਰੀ ਤਾਪਮਾਨ। ਤੇ ਉਸ ਸਥਿਤੀ ਦੇ ਵਿੱਚ ਪੰਜਾਬ 'ਚ ਚੋਣਾਂ ਕਰਾਉਣਾ, ਕਿ ਕੋਈ ਇਹਦੇ ਰਾਜਨੀਤਿਕ ਮਾਇਨੇ ਨੇ? ਪਰ ਇਹ ਸਭ ਦੇ ਦਰਮਿਆਨ ਆਮ ਆਦਮੀ ਪਾਰਟੀ ਇਸ ਮਸਲੇ 'ਚ ਪਹਿਲ ਕਰਨ 'ਚ ਕਾਮਯਾਬ ਹੋਈ ਕਿ ਉਹਨੇ 8 ਉਮੀਦਵਾਰ ਆਪਣੇ ਐਲਾਨ ਤੇ। ਉਹ ਕਹਿੰਦੇ ਬਾਕੀ ਰਹਿੰਦੇ ਵੀ ਅਸੀਂ ਛੇਤੀ ਐਲਾਨ ਦੇਣੇ ਨੇ। ਸੋ 5 ਰਹਿ ਗਏ ਸਾਡੇ, ਅਸੀਂ ਉਹ ਵੀ ਤਿਆਰੀ, ਇੱਕ ਤਾਂ ਅਸੀਂ ਲਿਆਂਦਾ ਹੁਸ਼ਿਆਰਪੁਰ ਵਾਲਾ।
ਸੋ ਇਸ ਮਾਮਲੇ ਦੇ ਵਿੱਚ ਵੀ ਕਹਿੰਦੇ ਸਾਡੀ ਤਿਆਰੀ ਆ। ਪਰ ਇਸ ਪਹਿਲੂ ਤੇ ਵੀ ਮੈਂ ਦੇਖ ਰਿਹਾ ਸੀਗਾ ਕਿ ਸੁਨੀਲ ਜਾਖੜ ਜਿਹੜੇ ਅੱਜ ਕੱਲ੍ਹ ਅਕਾਲੀ ਦਲ ਦੀ ਪੈਰਵੀ ਵੀ ਕਰਦੇ ਨੇ, ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਸੁਨੀਲ ਜਾਖੜ ਅਕਾਲੀ ਦਲ ਦੇ ਬੁਲਾਰੇ ਨੇ ਕਿ ਭਾਜਪਾ ਦੇ ਪ੍ਰਧਾਨ ਨੇ ਜਿਹੜੇ ਪੈਰਵੀ ਕਰੀ ਜਾਂਦੇ ਗੱਠਜੋੜ ਕਰੋ। ਉਸ ਮਸਲੇ ਤੇ ਸੁਨੀਲ ਜਾਖੜ ਨੇ ਇਹ ਵੀ ਕਿਹਾ, ਕਹਿੰਦੇ ਕਿ ਜਿਹੜੇ ਮਤਲਬ ਇਹ 8 ਉਮੀਦਵਾਰ ਵੀ ਲਾਉਂਦੇ ਨੇ, ਇਹਨਾਂ ਚੋਂ ਵੀ ਕੁਝ ਬਦਲਣੇ ਪੈਣੇ ਆ ਆਮ ਆਦਮੀ ਪਾਰਟੀ। ਠੀਕ ਹੈ ਜੀ। ਉਹ ਕਹਿੰਦੇ ਇਹਨਾਂ ਦੀ ਦੁਬਾਰਾ ਗੱਲਬਾਤ ਤੁਰ ਪਈ ਹੈ ਕਾਂਗਰਸ ਨਾਲ ਕਿ ਭਾਈ ਗਰਾਊਂਡ ਰਿਪੋਰਟ ਸਹੀ ਨਹੀਂ ਆ ਰਹੀ, ਇਹਦੇ ਨਾਲੋਂ ਮਿਲ ਕੇ ਹੀ ਲੜ ਲਓ। ਤੇ ਕਹਿੰਦੇ ਜੇ ਮਿਲ ਕੇ ਲੜਦੇ ਨੇ ਤਾਂ ਇਹਨਾਂ ਚੋਂ 2-4 ਹਟਾਉਣੇ ਵੀ ਪੈ ਜਾਣੇ ਨੇ, ਕੁਝ ਬਦਲਣੇ ਵੀ ਪੈ ਜਾਣੇ ਨੇ। ਸੋ ਉਹਨਾਂ ਦਾ ਦਾਅਵਾ ਤਾਂ ਇਹ ਵੀ ਹੈ। ਪਰ ਫਿਲਹਾਲ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਚੋਣ ਮੁਹਿੰਮ ਚ ਭਖਾ ਚੁੱਕੀ ਹੈ ਨਾ। ਜਿਵੇਂ ਆਪਾਂ ਦੇਖ ਰਹੇ ਹਾਂ, ਕੱਲ ਕੁਲਦੀਪ ਧਾਲੀਵਾਲ ਨੇ ਕੁਝ ਸਮਾਗਮਾਂ ਚ ਹਿੱਸਾ ਲਿਆ, ਸਮਾਗਮਾਂ ਨੂੰ ਸੰਬੋਧਨ ਕੀਤਾ। ਉਧਰ ਧਾਰਮਿਕ ਯਾਤਰਾ ਤੋਂ ਪਰਤੇ ਆਏ ਸੁਸ਼ੀਲ ਰਿੰਕੂ ਗੁਰੂ ਘਰ ਮੱਥਾ ਟੇਕ ਕੇ ਕਹਿੰਦੇ ਮੈਂ ਮੁਹਿੰਮ ਦਾ ਆਗਾਜ਼ ਕਰਤਾ। ਤੇ ਕਰਮਜੀਤ ਅਨਮੋਲ ਨੇ ਤਾਂ ਰੋਡ ਸ਼ੋਅ ਕੱਢ ਕੇ ਲੋਕਾਂ ਦਾ ਫਤਵਾ ਦਿਖਾਤਾ ਕਿ ਲਓ ਜੀ ਮੇਰੇ ਨਾਲ ਭੀੜ ਬਹੁਤ ਹੈ, ਇਕੱਠ ਬਹੁਤ ਹੈ। ਸੋ ਇਸ ਪਾਸੇ ਉਹਨਾਂ ਦੀ ਮੁਹਿੰਮ ਜਾਰੀ ਹੈ। ਤੇ ਦੂਏ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਇੱਕ ਕਹਿੰਦੇ ਮੂੰਹ ਜ਼ਬਾਨੀ ਦਿੱਲੀ ਤੋਂ ਫਰਮਾਨ ਆਇਆ ਜਿਹਨੇ ਉਹਨਾਂ ਦੀ ਨੀਂਦ ਉਡਾਈ ਹੈ। ਠੀਕ ਹੈ ਜੀ। ਮਤਲਬ ਇਹ ਮੂੰਹ ਜ਼ਬਾਨੀ ਕਹਿ ਲੋ, ਸੁਨੇਹੇ ਵਾਲਾ ਕਹਿ ਲੋ, ਰੁਕੇ ਵਾਲਾ ਕਹਿ ਲੋ, ਜਾਂ ਫਿਰ ਫੋਨੀ ਫਰਮਾਨ ਕਹਿ ਲੋ ਕਿ ਉਹਨਾਂ ਨੂੰ ਇਹ ਹੁਕਮ ਮਿਲਿਆ ਕਿ ਜੇ ਤੁਹਾਡੇ ਐਮਐਲਏ ਹਲਕੇ ਚੋਂ ਆਮ ਆਦਮੀ ਪਾਰਟੀ ਦੇ ਐਮਪੀ ਦਾ ਉਮੀਦਵਾਰ ਪਛੜ ਗਿਆ, ਲੀਡ ਲੈ ਕੇ ਨਾ ਨਿਕਲਿਆ, ਤਾਂ ਤੁਸੀਂ ਕਾਗਜ਼ੀ ਐਮਐਲਏ ਤਾਂ ਰਹੋਗੇ ਪਰ ਐਮਐਲਏ ਦੀਆਂ ਸ਼ਕਤੀਆਂ ਥੋੜੀਆਂ ਵਾਪਸ ਲੈ ਦੀਆਂ ਜਾਣਗੀਆਂ। ਉਹ ਅੱਛਾ। ਇਹ ਫਰਮਾਨ ਦੀਆਂ ਚਰਚਾਵਾਂ ਮੀਡੀਆ ਗਲਿਆਰਿਆਂ ਚ ਤੇ ਅਖਬਾਰੀ ਸੁਰਖੀਆਂ ਚ ਸਾਹਮਣੇ ਆਉਣ ਲੱਗ ਪਈਆਂ। ਕਹਿੰਦੇ ਜੀ ਐਮਐਲਏ ਨੂੰ ਹਦਾਇਤ ਹੋਈ ਹੈ। ਆਪਾਂ ਪ੍ਰਵੀਨ ਜੀ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਪੰਜਾਬ ਚ ਇਸ ਮੌਕੇ 92 ਐਮਐਲਏ ਆ। ਜੀ ਜੀ ਬਿਲਕੁਲ। ਤੇ ਹਰ ਲੋਕ ਸਭਾ ਹਲਕੇ ਚ 9 ਵਿਧਾਨ ਸਭਾ ਹਲਕੇ ਆਉਂਦੇ ਆ। ਤੇ 92 ਦੇ ਹਿਸਾਬ ਨਾਲ ਮਤਲਬ ਕਿ 90 ਤਾਂ ਸਿੱਧੇ ਗਏ 10 ਚ, ਤੇ 10 ਸੀਟਾਂ ਦਾ ਆਮ ਆਦਮੀ ਪਾਰਟੀ ਸਿੱਧੀਆਂ ਉਸ ਹਿਸਾਬ ਨਾਲ ਗਿਣਤੀ ਲਾ ਕੇ ਚੱਲ ਰਹੀ ਹੈ ਕਿ 13 ਚੋਂ 10 ਤਾਂ ਸਾਡੀਆਂ ਬਣਦੀਆਂ 92 ਐਮਐਲ ਦੇ ਹਿਸਾਬ ਨਾਲ। ਸੋ ਉਸੇ ਗਿਣਤੀ ਮਿਣਤੀ ਦੇ ਹਿਸਾਬ ਨਾਲ ਇਹਨਾਂ ਨੇ ਹੁਕਮ ਚਾੜਿਆ ਕਿ ਭਾਈ ਹਰ ਹਲਕੇ ਚੋਂ ਤੁਸੀਂ ਐਮਪੀ ਨੂੰ ਐਮਐਲਏ ਬਣਾ ਕੇ ਭੇਜਣਾ। ਤੇ ਜਿਹੜੇ ਹਲਕੇ ਤੋਂ ਤੁਸੀਂ ਐਮਐਲਏ ਹੋ ਉਸ ਹਲਕੇ ਤੋਂ ਸਾਡਾ ਐਮਪੀ ਲੀਡ ਲੈ ਕੇ ਨਿਕਲਣਾ ਚਾਹੀਦਾ। ਜੇ ਤੁਹਾਡੀਆਂ ਜਿੰਨੀਆਂ ਵੋਟਾਂ ਨਹੀਂ ਤਾਂ ਸਭ ਤੋਂ ਉਮੀਦਵਾਰਾਂ ਤੋਂ ਵੱਧ ਵੋਟਾਂ ਜ਼ਰੂਰ ਉਹਦੀਆਂ ਨਿਕਲਣੀਆਂ ਚਾਹੀਦੀਆਂ। ਜੇ ਤੁਹਾਡੇ ਹਲਕੇ ਚੋਂ ਹਾਰਿਆ ਤਾਂ ਤੁਹਾਨੂੰ ਹਲਕੇ ਕਰ ਦਾਂਗੇ ਤੇ ਨਵਾਂ ਹਲਕਾ ਇੰਚਾਰਜ ਲਾ ਦਾਂਗੇ ਜਿਹਦੇ ਕੋਲ ਐਮਐਲਏ ਦੀਆਂ ਸਾਰੀਆਂ ਸ਼ਕਤੀਆਂ ਆਉਣਗੀਆਂ। ਇਹ ਫਰਮਾਨ ਆਇਆ। ਇਸ ਫਰਮਾਨ ਦੀ ਨਾ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਪੁਸ਼ਟੀ ਕਰਨੀ ਹੈ ਤੇ ਨਾ ਇਹਦੇ ਤੇ ਐਮਐਲਏ ਨੇ ਮੂੰਹ ਖੋਲਣਾ, ਸਾਰਿਆਂ ਨੂੰ ਪਤਾ। ਜੀ ਜੀ ਜੀ। ਪਰ ਕਹਿੰਦੇ ਕਿ ਉਹਨਾਂ ਨੂੰ 2 ਹਦਾਇਤਾਂ ਹੋਈਆਂ ਨੇ। ਇੱਕ ਹਦਾਇਤ ਇਹ ਹੋਈ ਹੈ ਕਿ ਤੁਸੀਂ ਐਮਐਲਏ ਤਾਂ ਰਹੋਗੇ ਪਰ ਐਮਐਲਏ ਦੀ ਸ਼ਕਤੀ ਨਹੀਂ ਰਹੂਗੀ, ਤੁਹਾਡੇ ਪਰ ਕੁਤਰ ਦਿੱਤੇ ਜਾਣਗੇ ਤੇ ਅਗਲੀ ਵਾਰ ਤੁਹਾਨੂੰ ਟਿਕਟ ਨਹੀਂ ਮਿਲੂਗੀ। ਦੂਜਾ ਇਹ ਆ ਕਿ ਤੁਸੀਂ ਜੇਕਰ ਲੀਡ ਨਾ ਦਵਾ ਸਕੇ ਤਾਂ ਤੁਰੰਤ ਤੁਹਾਡੇ ਹਲਕੇ ਦੇ ਵਿੱਚ ਇੱਕ ਨਵਾਂ ਹਲਕਾ ਇੰਚਾਰਜ ਲਾਇਆ ਜਾਊਗਾ। ਫਿਰ ਡੀਸੀ, ਐਸਐਸਪੀ, ਥਾਣੇ, ਕਚਹਿਰੀ ਸਾਰੀ ਉਹਦੀ ਚੱਲੂਗੀ, ਤੁਹਾਡੀ ਨਹੀਂ ਕਿਤੇ ਚੱਲੂਗੀ। ਸੋ ਇਸ ਲਈ ਇਹ ਲੋਕਤੰਤਰ ਤਰੀਕੇ ਨਾਲ ਵੀ ਵਿਚਾਰਿਆਂ ਤੇ ਹਮਲਾ ਹੈ ਨਾ, ਤੇ ਉਹ ਵੈਸੇ ਵੀ ਨਹੀਂ ਕੁਸਕ ਸਕਦੇ। ਤੇ ਇਸ ਦਾ ਮਤਲਬ ਸਿਰਫ ਵਿਧਾਨ ਸਭਾ ਚ ਆਉਣ ਜੋਗੇ ਰਹਿ ਜਾਣਗੇ। ਹੁਣ ਉਹਨਾਂ ਲਈ ਇਹ ਚੁਣੌਤੀ ਹੈ ਕਿ ਕੀ ਉਹ ਚੁਣੌਤੀ ਨੂੰ ਸਵੀਕਾਰ ਕਰਕੇ ਜਿਤਾਉਣ ਦੇ ਲਈ ਕਾਰਵਾਈ ਕਰਨਗੇ। ਕਿਉਂ ਸਾਰਿਆਂ ਨੂੰ ਪਤਾ ਪ੍ਰਵੀਨ ਜੀ, ਪਿਛਲੀ ਵਾਰ ਐਮਐਲਏ ਨੂੰ ਵੋਟਾਂ ਨਹੀਂ ਪਈਆਂ ਸੀ। ਬਦਲ ਦੇ ਨਾਂ ਤੇ, ਬਦਲਾਅ ਦੇ ਨਾਂ ਤੇ, ਕਾਂਗਰਸੀ ਅਕਾਲੀਆਂ ਭਾਜਪਾਈਆਂ ਨੂੰ ਹਰਾਉਣ ਦੇ ਨਾਂ ਤੇ, ਭਗਵੰਤ ਮਾਨ ਦੇ ਨਾਂ ਤੇ ਵੋਟਾਂ ਪਈਆਂ। ਸੋ ਉਸ ਦੇ ਵਿੱਚ ਹੁਣ ਉਹ ਝਾੜੂ ਵਾਲੀ ਨਾ ਤਾਂ ਉਹ ਲਹਿਰ ਹੈ। ਹਾਂ, ਹੁਣ ਆਮ ਪਾਰਟੀਆਂ ਵਾਂਗ ਉਹ ਵਿਚਰ ਰਹੀ ਹੈ। ਸੋ ਜਿਹੜੀ ਪਾਰਟੀ ਨੂੰ ਕਿਤੇ ਵੱਧ, ਕਿਸੇ ਨੂੰ ਘੱਟ, ਕਿਸੇ ਨੂੰ, ਉਹ ਸਾਰੀਆਂ ਚੱਲਣੀਆਂ। ਹੁਣ ਇਸ ਲਈ ਹੁਣ ਉਹ ਆਮ ਪਾਰਟੀਆਂ ਦੀ ਭੀੜ ਚ ਸ਼ਾਮਲ ਹੈ ਤੇ ਉਸ ਨਾਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਹੋਇਆ ਸਖਤ ਫਰਮਾਨ ਉਹਨਾਂ ਲਈ ਕਹਿੰਦੇ ਮੁਸੀਬਤ ਬਣ ਗਿਆ। ਤੇ ਹੁਣ ਉਹ ਦਿਨ ਰਾਤ ਐਮਪੀ ਨਾਲੋਂ ਵੀ, ਐਮਪੀ ਉਮੀਦਵਾਰ ਨਾਲੋਂ ਵੀ ਮੂਹਰੇ ਹੋ ਵੋਟਾਂ ਮੰਗਦੇ ਫਿਰਦੇ ਆ ਕਿ ਘੱਟੋ ਘੱਟ ਸਾਡੇ ਕਹੇ ਤੇ ਵੋਟਾਂ ਪਾ ਦਿਓ, ਨਹੀਂ ਸਾਡੀ ਐਮਐਲਏ ਲਈ ਤਾਂ ਛੁੱਟੀ ਆ ਜੀ, ਸਮਝ ਲਓ। ਜਦੋਂ ਪਾਰਟੀ ਹਾਈਕਮਾਂਡ ਤੋਂ ਹੁਕਮ ਹੁੰਦਾ ਭੱਜਣਾ ਤਾਂ ਪੈਂਦਾ ਸ਼ਰਮਾ ਜੀ। ਤੇ ਦੂਜੀ ਗੱਲ ਇਹ ਹੈ, ਆਮ ਆਦਮੀ ਪਾਰਟੀ ਦਾ ਇੱਕ ਵੀ ਐਮਐਲਏ ਨਹੀਂ ਸੀ 2014 ਦੇ ਵਿੱਚ ਜਦੋਂ ਉਹਨਾਂ ਦੇ 4 ਐਮਪੀ ਜਿੱਤ ਗਏ ਸੀ। ਬਿਲਕੁਲ। 2017 ਦੀਆਂ ਇਲੈਕਸ਼ਨਸ ਦੇ ਵਿੱਚ ਇਹਨਾਂ ਦੇ 20-22 ਐਮਪੀ ਜਿੱਤੇ ਸੀ ਤੇ ਪਰ ਐਮਐਲਏ ਜਿੱਤੇ ਸੀ ਤੇ ਪਰ ਐਮਪੀ ਸੀਟ ਕੱਢੀ ਸੀ ਇਹਨਾਂ ਨੇ ਇੱਕ, ਭਗਵੰਤ ਮਾਨ, ਜਦੋਂ 2019 ਦੇ ਵਿੱਚ ਇਲੈਕਸ਼ਨ ਹੁੰਦਾ। ਸੋ ਤੁਸੀਂ ਇੱਥੋਂ ਪੋਲੀਟੀਕਲੀ ਮੈਥਮੈਟਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤੁਸੀਂ ਇੱਥੋਂ ਹਿਸਾਬ ਲਾ ਲਓ ਕਿ 92 ਐਮਐਲਏ ਦੇ ਕੇ ਪੰਜਾਬ ਨੇ ਜਦੋਂ ਜਿਮਨੀ ਚੋਣ ਹਰਾਤੀ ਸੀ। ਹਾਂਜੀ ਹਾਂਜੀ ਬਿਲਕੁਲ, ਨਾਲ ਦੀ ਨਾਲ। ਕਿ ਉੱਥੇ ਉਹ ਤਾਂ ਸਗੋਂ ਮੰਤਰੀ ਸੀਗੇ, ਅਮਨ ਅਰੋੜਾ ਉੱਥੋਂ ਆਉਂਦੇ ਆ, ਮੁੱਖ ਮੰਤਰੀ ਸਾਹਿਬ ਉੱਥੋਂ ਆਉਂਦੇ ਆ, ਮੀਤ ਹੇਅਰ ਉੱਥੋਂ ਆਉਂਦੇ ਆ, ਸਾਰੇ ਉੱਥੋਂ ਸੀ ਮੁੱਖ ਮੰਤਰੀ ਸਾਹਿਬ। ਹਾਂਜੀ ਹਾਂਜੀ, ਹਰਪਾਲ ਚੀਮਾ ਉੱਥੋਂ ਆਉਂਦੇ ਆ, ਉੱਥੋਂ ਐਮਐਲਏ ਸੀ। ਹਾਂਜੀ ਹਾਂਜੀ। ਸੋ ਇਹ ਜਿਹੜਾ ਪੋਲੀਟੀਕਲ ਮੈਥਮੈਟਿਕਸ ਆ, ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਚੀਜ਼ਾਂ ਥੋਪ ਕੇ
ਉਹਦੇ ਚੋਂ ਸਿੱਟੇ ਕੱਢਦੇ ਆ। ਜਿਹੜੇ ਸਿੱਟੇ ਨਿਕਲਦੇ ਉਹ ਬਹੁਤ ਸਾਰੀਆਂ ਚੀਜ਼ਾਂ ਤੇ ਨਿਰਭਰ ਹੁੰਦੇ ਆ, ਉਹ ਕਦੇ ਪੱਕੇ ਨਹੀਂ ਹੁੰਦੇ ਕਦੇ ਵੀ। ਜੀ, ਅਗਲੀ ਖਬਰ ਦੇ ਵੱਲ ਵਧੀਏ। ਕਾਂਗਰਸ ਦੀ ਗੱਲ ਕਰੀਏ ਸ਼ਰਮਾ ਜੀ। ਚੱਬੇਵਾਲ ਦੇ ਮੁਕਾਬਲੇ ਕਹਿੰਦੇ ਹੁਣ ਚੰਨੀ ਹੋਣਗੇ ਕਾਂਗਰਸ ਦੇ ਉਮੀਦਵਾਰ। ਚੱਬੇਵਾਲ ਵੀ ਕੁਝ ਦਿਨ ਪਹਿਲਾਂ ਹੀ ਕਰਜ਼ੇ ਦੀ ਪੰਡ ਲਾ ਕੇ ਤੇ ਨਵੇਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਨੇ। ਪ੍ਰਵੀਨ ਜੀ, ਬਿਲਕੁਲ ਪੰਜਾਬ 'ਚ ਇੱਕ ਤਰ੍ਹਾਂ ਨਾਲ ਲਹਿਰ ਚੱਲ ਰਹੀ ਹੈ ਕਿ ਕਾਂਗਰਸ ਦੀਆਂ ਤਿਤਲੀਆਂ ਰੋਜ਼ ਉੱਡੀ ਜਾਂਦੀਆਂ। ਸੋ 20 ਦੇ ਕਰੀਬ ਕਹਿੰਦੇ ਕਾਂਗਰਸ ਦੀਆਂ ਤਿਤਲੀਆਂ ਹੁਣ ਤੱਕ ਉਹਨਾਂ ਦੇ ਬਾਗ 'ਚ ਉੱਡ ਚੁੱਕੀਆਂ ਜੀ। ਸੋ ਵੱਡੀ ਲਿਸਟ ਹੈ, ਚਾਹੇ ਉਹ ਕੈਪਟਨ ਅਮਰਿੰਦਰ ਹੋਵੇ, ਚਾਹੇ ਸੁਨੀਲ ਜਾਖੜ ਹੋਵੇ, ਚਾਹੇ ਮਨਪ੍ਰੀਤ ਹੋਵੇ, ਹੈ ਕਿਸੇ ਸਮੇਂ ਤਾਂ 2-3 ਇਹ ਵੀ ਕਾਂਗੜ ਵੀ ਜਾ ਕੇ ਮੁੜਿਆ ਏ, ਰਾਜਕੁਮਾਰ ਵੇਰਕਾ ਵੀ ਜਾ ਕੇ ਮੁੜਿਆ ਏ, ਬਲਵੀਰ ਸਿੱਧੂ ਵੀ ਜਾ ਕੇ ਮੁੜਿਆ, ਪਰ ਗਏ ਤਾਂ ਸਹੀ ਨਾ। ਸੋ ਮਨਪ੍ਰੀਤ ਬਾਦਲ ਹੈ, ਹੁਣ ਪਰਨੀਤ ਕੌਰ ਹੈ ਨਾ, ਜੀਪੀ ਹੈ, ਤੇ ਇਧਰੋਂ ਮਤਲਬ ਕਿਆ ਚੱਬੇਵਾਲ ਦੀ ਆਪਾਂ ਗੱਲ ਕਰ ਰਹੇ ਹਾਂ, ਅਸ਼ਵਨੀ ਸ਼ੇਖੜੀ ਹੈ, ਕਿੰਨੇ ਹੀ ਨਾਂ ਨੇ, ਕੇਵਲ ਢਿੱਲੋਂ ਹੈ। ਸੋ ਇਹ ਕਹਿੰਦੇ 20 ਨਾਮ ਅਜਿਹੇ ਹੈਗੇ ਜਿਹੜੇ ਕਾਂਗਰਸ ਦੀ ਛਤਰੀ ਤੋਂ ਉੱਡ ਗਏ ਜੀ, ਤੇ ਕੋਈ ਆਪ 'ਚ ਬੈਠਾ ਤੇ ਕੋਈ ਭਾਜਪਾ 'ਚ ਬੈਠਾ। ਹੁਣ ਹਾਲ ਹੀ 'ਚ ਚੱਬੇਵਾਲ ਦੇ ਜਾਣ ਨੇ ਸਾਰਿਆਂ ਨੂੰ ਹੈਰਾਨ ਪਰੇਸ਼ਾਨ ਕੀਤਾ, ਕਿਉਂਕਿ ਬਿਲਕੁਲ ਅਚਨਚੇਤ ਵਾਪਰਿਆ। 5-10 ਦਿਨਾਂ 'ਚ ਖੇਡ ਏਦਾਂ ਦੀ ਹੋਈ ਕਿ ਕਿਸੇ ਨੂੰ ਸਮਝ ਹੀ ਨਹੀਂ ਆਈ ਕਿ ਕੱਲ ਤੱਕ ਜਿਹੜਾ ਸਭ ਤੋਂ ਵੱਧ ਵਿਰੋਧ ਕਰ ਰਿਹਾ ਸੀ ਵਿਧਾਨ ਸਭਾ 'ਚ, ਪੋਸਟਰ ਪਾ, ਗਲ 'ਚ ਸਿਰ ਤੇ ਪੰਡ ਰੱਖ, ਹੱਥਾਂ 'ਚ ਸੰਗਲ ਪਾ, ਸਾਰਾ ਕੁਝ, ਤੇ ਅਚਾਨਕ ਇੱਕੋ ਦਮ ਤੇ ਉਹ ਬੰਦਾ ਜਿਹਨੂੰ ਕਿਸੇ ਸਮੇਂ ਐਮਪੀ ਦੀ ਟਿਕਟ ਵੀ ਦਿੱਤੀ ਆ, ਐਮਐਲਏ ਵੀ ਉੱਥੋਂ ਹੈਗਾ, ਡਿਪਟੀ ਵਿਰੋਧੀ ਧਿਰ ਦਾ ਲੀਡਰ ਹੈ ਪੰਜਾਬ ਦੀ ਵਿਧਾਨ ਸਭਾ 'ਚ। ਸੋ ਕਾਂਗਰਸ ਕਹਿੰਦੇ ਜੀ ਇਸ ਮਸਲੇ ਨਾਲ ਹਿੱਲ ਗਈ ਤੇ ਹੁਣ ਕਾਂਗਰਸ ਕਹਿੰਦੀ ਹੋਰ ਸੀਟਾਂ ਜਿੱਤੋਂ ਚਾਹੇ ਹਾਰੋਂ, ਪਤਾ ਨਹੀਂ ਹੁਸ਼ਿਆਰਪੁਰ ਜਿੱਤਣੀ ਹੈ। ਠੀਕ ਹੈ ਜੀ। ਤੇ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਦਿੱਲੀ ਬੁਲਾਇਆ ਸੀ ਜੀ, ਤੇ ਉਹਨਾਂ ਨੇ ਚਰਨਜੀਤ ਚੰਨੀ ਨੂੰ ਬੁਲਾਇਆ ਤੇ ਦਿੱਲੀ ਬੁਲਾ ਕੇ ਕਹਿਤਾ ਕਿ ਚੰਨੀ ਸਾਹਿਬ ਹੁਸ਼ਿਆਰਪੁਰ ਤੋਂ ਤਿਆਰੀ ਕਰੋ। ਠੀਕ ਹੈ ਜੀ। ਹੁਣ ਇਸ ਪਹਿਲੂ ਦੀਆਂ ਖਬਰਾਂ ਦਿੱਲੀ ਦੇ ਕਾਂਗਰਸੀ ਗਲਿਆਰਿਆਂ ਚੋਂ ਨਿਕਲ ਕੇ ਆ ਰਹੀਆਂ ਕਿ ਚੰਨੀ ਨੂੰ ਹਦਾਇਤ ਹੋ ਗਈ ਆ ਕਿ ਤੁਹਾਨੂੰ ਹੁਸ਼ਿਆਰਪੁਰ ਭੇਜਣਾ, ਤੁਸੀਂ ਤਿਆਰੀ ਕਰ ਲਓ। ਤੇ ਕਹਿੰਦੇ ਪਾਰਟੀ ਆਪਣੇ ਪੱਧਰ ਤੇ ਇੱਧਰ ਚੰਨੀ ਹੋਰੀ ਆਪਣੇ ਪੱਧਰ ਤੇ 2 ਦਿਨਾਂ ਦਾ ਇੱਕ ਮੋਟਾ ਸਰਵੇ ਜੇ ਕਰਾ ਰਹੇ ਨੇ ਕਿ ਕੀ ਲੋਕਾਂ ਦੀ ਰਾਏ ਆ, ਲੋਕ ਕੀ ਸੋਚਦੇ ਆ ਸੀਟ ਬਾਰੇ, ਕੀ ਚੱਬੇਵਾਲ ਦੇ ਨਾਲ ਕਾਂਗਰਸੀ ਵੋਟ ਬੈਂਕ ਜਾਊਗਾ ਜਾਂ ਟਿਕਿਆ ਰਹੂਗਾ। ਪਿਛਲੀ ਵਾਰ ਜ਼ਿਆਦਾ ਫਰਕ ਨਹੀਂ ਸੀਗਾ ਸੋਮ ਪ੍ਰਕਾਸ਼ ਤੇ ਚੱਬੇਵਾਲ ਉਹਨਾਂ 'ਚ। ਸੋ ਇਸ ਲਈ ਉਹ ਕਹਿੰਦੇ ਕਿ ਇਹ ਸੀਟ ਦੇ ਉੱਤੇ ਗੌਰ ਕਰਨ ਦੀ ਲੋੜ ਆ। ਤੋ ਇਸ ਹਵਾਲੇ ਨਾਲ ਕਹਿੰਦੇ ਕਿ ਕਾਫੀ ਧਿਆਨ ਰੱਖਿਆ ਜਾ ਰਿਹਾ ਕਿ ਇੱਥੋਂ ਕਿਵੇਂ ਚੋਣ ਲੜਨੀ। ਪਰ ਸਵਾਲ ਹੁਣ ਇੱਥੇ ਚੰਨੀ ਹੋਰਾਂ ਦੇ ਉੱਤੇ ਆ, ਕਹਿੰਦੇ ਕਿ ਰਾਜਾ ਬੜਿੰਗ ਨੂੰ ਹਦਾਇਤ ਹੋਊਗੀ ਕਿ ਰਾਜਾ ਬੜਿੰਗ ਜੀ, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਹੁਸ਼ਿਆਰਪੁਰ ਸੀਟ ਕਾਂਗਰਸੀ ਉਮੀਦਵਾਰ ਜਿੱਤਣਾ ਚਾਹੀਦਾ, ਜੋ ਚੱਬੇਵਾਲ ਕਰਕੇ ਗਿਆ ਉਹਦਾ ਜਵਾਬ ਦੇਣਾ। ਤੇ ਕਰਕੇ ਤਾਂ ਸ਼ਸ਼ੀ ਰਿੰਕੂ ਵੀ ਗਿਆ ਸੀ ਤੁਹਾਡੇ ਨਾਲ ਹੀ ਜੀ, ਕੀ ਜਵਾਬ ਦੇ ਲਿਆ ਸੀ? ਨਾਲੇ ਉੱਥੇ ਤਾਂ ਤੁਸੀਂ ਕਹਿੰਦੇ ਸੀ ਇਮੋਸ਼ਨਲ ਵੋਟ ਵੀ ਪੈ ਜਾਣੀ, ਉੱਥੇ ਤਾਂ ਮਤਲਬ ਬਹੁਤ ਤੁਸੀਂ ਜ਼ੋਰ ਅਜ਼ਮਾਇਸ਼ ਵੀ ਕੀਤੀ ਸੀ, ਪਰ ਕਿੰਨੇ ਕੁ ਦਮ ਤੇ ਲੜੇ ਸਾਰਿਆਂ ਨੂੰ ਪਤਾ। ਸਰਕਾਰ ਪੂਰੇ ਦਮ ਨਾਲ ਲੜੀ ਸੀ, ਪਰ ਇਸ ਵਾਰ ਉਹ ਦਮ ਪੂਰਾ ਨਾ ਹੁਸ਼ਿਆਰਪੁਰ ਲਾ ਸਕਦੀ ਹੈ ਸਰਕਾਰ, ਨਾ ਉਹ ਜਲੰਧਰ ਲਾ ਸਕਦੀ ਹੈ, ਕਿਉਂਕਿ ਇਸ ਵਾਰ ਪੂਰੇ ਦੇਸ਼ 'ਚ ਵੀ ਤੁਸੀਂ ਲੜਨਾ ਤੇ ਖਾਸ ਕਰਕੇ ਪੰਜਾਬ ਦੀਆਂ 13 ਸੀਟਾਂ ਤੇ ਲੜਨਾ। ਸੋ ਇਸ ਲਈ ਜਿਮਨੀ ਚੋਣ 'ਚ ਹੋਰ ਤਰੀਕਾ ਹੁੰਦਾ, ਹੁਣ ਪੂਰੀਆਂ ਸੀਟਾਂ ਦੇ ਮਾਮਲੇ 'ਚ ਹੁਣ ਉਹ ਤਰੀਕਾ ਨਹੀਂ ਚੱਲਣਾ ਕਿ ਕੋਈ ਬੀਜ ਲੈਣ ਆ ਗਿਆ ਤੇ ਵੋਟਾਂ ਪਵਾ ਗਿਆ, ਉਹ ਹੋ ਲਿਆ ਜੋ ਹੋਣਾ ਸੀਗਾ। ਸੋ ਇਸ ਲਈ ਇੱਥੇ ਹੁਣ ਕਹਿੰਦੇ ਕਿ ਚੰਨੀ ਤੇ ਦਾ ਖਿੱਚਣਾ ਚਾਹੁੰਦੇ। ਪਰ ਮੇਰਾ ਸਵਾਲ ਪ੍ਰਵੀਨ ਜੀ ਕਾਂਗਰਸੀਆਂ ਨੂੰ ਕਿ ਕੀ ਤੁਹਾਡੇ ਕੋਲ SC-BC ਭਾਈਚਾਰੇ ਦੇ ਹਵਾਲੇ ਨਾਲ ਚਿਹਰਾ ਚਰਨਜੀਤ ਚੰਨੀ ਹੋ ਰਹਿ ਗਿਆ? ਕੀ ਹੋਰ ਵਰਕਰ ਹੈ ਨਹੀਂ, ਕੀ ਹੋਰ ਲੀਡਰ ਹੈ ਨਹੀਂ? ਸਵਾਲ ਇਹ ਨਹੀਂਗਾ ਕਿ ਹਾਂ ਚੰਨੀ ਕਿਉਂ, ਸਵਾਲ ਇਹ ਹੈ ਕਿ ਚੰਨੀ ਨੂੰ ਇਹ ਹਰ ਥਾਂ ਕਿਉਂ? ਜੀ ਇਹਦੇ ਨਾਲ ਹੁਣ ਪਿਛਲੀ ਵਾਰ 2 ਥਾਵਾਂ ਤੋਂ MLA ਲੜਾਇਆ ਤੁਸੀਂ ਚਰਨਜੀਤ ਚੰਨੀ ਨੂੰ, ਤੇ ਦੋਵੇਂ ਥਾਵਾਂ ਤੋਂ ਹਾਰ ਗਿਆ। ਅਗਲੇ ਦਾ ਰਿਕਾਰਡ ਤਾਂ ਖਰਾਬ ਕਰ ਰਹੇ ਹੋ ਨਾ ਤੁਸੀਂ ਜੀ। ਕੌਰ ਸਾਹਿਬ ਵੀ ਤੇ ਚੰਨੀ ਨੂੰ ਉਗੂ ਕੇ ਭੇਜਤਾ ਕਿ ਚੋ ਵੱਖਰੀ ਜਾ ਕੇ ਭਾਈ। ਤੇ ਹੁਣ ਤੁਸੀਂ ਕਦੇ ਕਹਿੰਦੇ ਹੋ ਜਲੰਧਰ ਪਿਛਲੀ ਵਾਰ ਵੀ ਜਿਮਨੀ ਚੋਣ 'ਚ ਤਾਰਨ ਨੂੰ ਫਿਰਦੇ ਸੀ, ਫਿਰ ਕਹਿੰਦੇ ਨਹੀਂ ਜੀ ਐਕਟੀ ਪਰਿਵਾਰ ਨੂੰ ਦੇ ਦਿਓ। ਹੁਣ ਤੁਸੀਂ ਫੇਰ ਕੱਲ ਤੱਕ ਜਿਮਨੀ ਚੋਣ ਲਈ ਤੈਅ ਕਰੀ ਬੈਠੇ ਸੀ ਕਿ ਚੰਨੀ ਨੂੰ ਦੇਣੀ ਜਲੰਧਰ ਤੋਂ ਟਿਕਟ, ਹੁਣ ਕਹਿੰਦੇ ਹੁਸ਼ਿਆਰਪੁਰ ਚਲਾ ਜਾ ਚੰਨੀ। ਸੋ ਇਸ ਲਈ ਇਸ ਤਰ੍ਹਾਂ ਲੀਡਰ ਨੂੰ ਵੀ ਦਿੱਕਤ ਆਉਂਦੀ ਹੈ। ਮੈਨੂੰ ਲੱਗਦਾ ਕਿ ਇਹ ਚੰਨੀ ਨਾਲ ਵੀ, ਵੈਸੇ ਚੰਨੀ ਅੱਜ ਮਸਲੇ 'ਚ ਘਿਰੇ ਸੀਗੇ ਕਿ 2 ਕਰੋੜ ਦੀ ਕਿਸੇ ਨੇ ਫਰੋਤੀ ਮੰਗ ਲਈ, ਜਾਨ ਤੋਂ ਮਾਰਨ ਦੀ ਧਮਕੀ ਦੇਤੀ, ਤੇ ਕਹਿੰਦੇ ਜੀ ਉਸ ਮਸਲੇ 'ਚ ਚੰਨੀ ਨੇ ਸ਼ਿਕਾਇਤ ਕੀਤੀ ਤੇ ਪੰਜਾਬ ਸਰਕਾਰ ਦਮ ਭਰਦੀ ਕਿ ਲਓ ਜੀ ਅਸੀਂ ਬੰਦਾ ਫੜ ਲਿਆਂਦਾ। ਤੇ ਚੰਨੀ ਕਹਿੰਦੇ ਭਾਈ ਇਹ ਤਾਂ ਉਹ ਬੰਦਾ ਹੀ ਨਹੀਂਗਾ, ਇਹ ਜਿਹੜੇ ਬੰਦੇ ਨੇ ਮੈਨੂੰ ਧਮਕੀਆਂ ਦਿੱਤੀਆਂ ਉਹਨੇ ਕਿੰਨੀ ਵਾਰ ਫੋਨ ਕੀਤਾ, ਉਹ ਤਾਂ ਦੇਸੀ ਠੇਠ ਪੰਜਾਬੀ ਬੋਲਦਾ, ਤੇ ਮਹਾਰਾਸ਼ਟਰ ਵਾਲੇ ਤਾਂ ਹਿੰਦੀ ਨਹੀਂ ਚੰਗੀ ਤਰ੍ਹਾਂ ਬੋਲ ਪਾਉਂਦਾ, ਤੇ ਨਾ ਇਹਦਾ ਕਹਿੰਦੇ ਪੁਰਾਣਾ ਇਹੋ ਜਿਹਾ ਰਿਕਾਰਡ ਹੈ।
ਸੋ ਇਸ ਲਈ ਕਹਿੰਦੇ ਉਹ ਬੰਦਾ ਨਹੀਂਗਾ। ਚਲੋ ਉਹ ਇਸ ਮਸਲੇ 'ਚ ਵੀ ਉਲਝੇ, ਪਰ ਉਹਨਾਂ ਨੂੰ ਨਾ ਨਵੇਂ ਮਸਲੇ ਨੇ ਉਲਝਾਤਾ ਕਿ ਚੰਨੀ ਲੋਕ ਸਭਾ ਚੋਣ ਜੇ ਲੜਦੇ ਨੇ ਤਾਂ ਕਿੱਥੋਂ ਲੜਦੇ ਨੇ। ਪਰ ਚਰਚਾ ਇਹ ਹੈ ਕਿ ਉਹ ਚੱਬੇਵਾਲ ਦੇ ਸਾਹਮਣੇ ਕਾਂਗਰਸੀ ਉਮੀਦਵਾਰ ਹੁਸ਼ਿਆਰਪੁਰ ਤੋਂ ਹੋ ਸਕਦੇ ਨੇ। ਸੋ ਚੰਨੀ ਲਈ ਇੱਕ ਨਵੀਂ ਫਿਰ ਪ੍ਰੀਖਿਆ ਦੀ ਘੜੀ ਹੋਊਗੀ ਜੇ ਏਦਾਂ ਹੁੰਦਾ। ਜੀ ਜੀ। ਤੇ ਗੱਲ ਕਰੀਏ ਆਪਾਂ ਪੰਜਾਬ ਦੀਆਂ ਸਰਹੱਦਾਂ ਦੀ, ਚੋਣ ਕਮਿਸ਼ਨ ਨੇ ਪਹਿਲੀ ਵਾਰੀ ਸਰਹੱਦਾਂ ਤੇ CCTV ਕੈਮਰੇ ਲਾਏ ਜੀ। ਬਿਲਕੁਲ ਪ੍ਰਵੀਨ ਜੀ, ਇਸ ਵਾਰ ਚੋਣ ਕਮਿਸ਼ਨ ਨੇ ਖਾਸਾ ਕੁਛ ਬਦਲਿਆ। ਪਹਿਲੀ ਵਾਰ ਹੈ ਕਿ ਪੰਜਾਬ ਦੇ ਨਾਲ ਲੱਗਦੀਆਂ ਸੂਬਈ ਸਰਹੱਦਾਂ ਦੇ ਉੱਤੇ CCTV ਕੈਮਰੇ ਲੱਗਣ ਜਾ ਰਹੇ ਨੇ। ਇੱਥੋਂ ਤੱਕ ਕਿ ਪੈਰਾਮਿਲਟਰੀ ਫੋਰਸ ਤੇ ਹੋਰ ਕੇਂਦਰੀ ਏਜੰਸੀਆਂ ਤੇ ਪੰਜਾਬ ਪੁਲਿਸ ਦੇ ਨਾਲ ਕੁੱਤਿਆਂ ਦੀਆਂ ਮਤਲਬ ਉਹ ਵੀ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਨੇ। ਕੁੱਤੇ ਵੀ ਬਕਾਇਦਾ ਤੌਰ ਤੇ ਉੱਥੇ ਤਾਇਨਾਤ ਰਹਿਣਗੇ ਤਾਂ ਕਿ ਉਹ ਮੌਕੇ ਤੇ ਕੋਈ ਗੱਡੀ, ਕੋਈ ਚੀਜ਼ ਇਹੀ ਸੁੰਘਣੀ ਪੈਂਦੀ ਹੈ, ਕੁਛ ਪੈਂਦੀ ਹੈ, ਉਹਦੀ ਜਾਂਚ ਹੋ ਸਕੇ। ਤੇ ਇਹ ਤੋਂ ਇਲਾਵਾ ਮਤਲਬ 6 ਜ਼ਿਲ੍ਹੇ ਅਜਿਹੇ ਨੇ ਜਿਹੜੇ ਕਹਿੰਦੇ ਅਤੀ ਸੰਵੇਦਨਸ਼ੀਲ ਐਲਾਨ ਤੇ ਜੀ, ਕਿਉਂਕਿ ਇਹ ਸਰਹੱਦ ਮੁਲਕ ਨਾਲ ਲੱਗਦੇ ਨੇ, ਗੁਆਂਢੀ ਮੁਲਕ ਨਾਲ। ਸੋ ਪੰਜਾਬ ਇਸ ਲਈ ਕਹਿੰਦੇ ਕਿ ਜੀ ਸੰਵੇਦਨਸ਼ੀਲ ਸੂਬਾ ਐਲਾਨਿਆ ਗਿਆ ਇਹਨਾਂ ਚੋਣਾਂ ਦੇ ਵਿੱਚ ਕਿ ਇੱਕ ਤਾਂ ਪਾਕਿਸਤਾਨ ਨਾਲ ਸਰਹੱਦ ਲੱਗਦੀ ਆ, ਦੂਜਾ 5-6 ਸੂਬਿਆਂ ਨਾਲ ਸਰਹੱਦ ਲੱਗਦੀ ਆ। ਹੁਣ ਉਸ ਹਵਾਲੇ ਨਾਲ ਕਹਿੰਦੇ ਜਿੱਥੋਂ ਤੱਕ ਤਾਂ ਹੈ ਗਵਾਂਢੀ ਮੁਲਕ ਨਾਲ ਮਸਲਾ, ਉੱਥੇ ਤਾਂ ਫਿਰ ਕਹਿੰਦੇ ਚਾਹੇ ਉਹ ਫਾਜ਼ਿਲਕਾ ਹੋਵੇ, ਚਾਹੇ ਅਬੋਹਰ ਹੋਵੇ, ਚਾਹੇ ਫਿਰੋਜ਼ਪੁਰ ਹੋਵੇ, ਚਾਹੇ ਗੁਰਦਾਸਪੁਰ ਹੋਵੇ, ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ, ਬਟਾਲਾ, ਇਹਨਾਂ ਸਾਰਿਆਂ ਦੇ ਵਿੱਚ 25 ਤੋਂ ਵੱਧ ਟੁਕੜੀਆਂ ਫਿਲਹਾਲ ਤਾਇਨਾਤ ਕਰਤੀਆਂ ਤੇ ਆਉਂਦੇ ਸਮੇਂ 'ਚ ਹੋਰ ਗਿਣਤੀ ਵਧਾਉਣੀ ਹੈ। ਠੀਕ ਹੈ ਜੀ। ਸੋ ਮਤਲਬ ਇਹਦੇ ਨਾਲ ਹੀ ਉੱਥੇ ਸੈਂਸਿਟਿਵ ਜ਼ਿਲ੍ਹਿਆਂ ਦੇ ਹਵਾਲੇ ਨਾਲ ਉੱਥੇ ਕਹਿੰਦੇ ਕਿ ਜੀ ਪੁਲਿਸ ਦੀਆਂ ਟੁਕੜੀਆਂ ਵੀ ਮੂਹਰੇ, PSF, ਫਿਰ ਪੁਲਿਸ ਟੁਕੜੀਆਂ, ਇਹ ਸਾਰੀ ਤਾਇਨਾਤੀ ਹੋਊਗੀ ਤਾਂ ਕਿ ਇੱਧਰੋਂ ਕਹਿੰਦੇ ਜੀ ਕੋਈ ਨਸ਼ਾ, ਕੋਈ ਪੈਸਾ, ਕੋਈ ਸ਼ਰਾਰਤੀ ਤੱਤਵ, ਮਾਹੌਲ ਵਿਗਾੜਨ ਦੀ ਕੋਸ਼ਿਸ਼ ਉਹ ਨਾ ਹੋਵੇ। ਸੋ ਜਦੋਂ ਇਹ ਹਵਾਲਾ ਆਇਆ ਕਿ ਇੱਥੇ ਇਸ ਲਈ ਤੈਨਾਤੀ, ਮੈਂ ਦੇਖ ਰਿਹਾ ਸੀਗਾ ਕਿ ਫਿਰ ਮੈਂ ਦੇਖਾਂ ਸੀ 2019 'ਚ ਕੀ ਹੋਇਆ ਸੀ ਇੱਥੇ। ਹਾਂਜੀ, ਜਦੋਂ 2019 ਦੀਆਂ ਲੋਕ ਸਭਾ ਚੋਣਾਂ ਹੋਈਆਂ ਤਾਂ ਇਸ ਹਵਾਲੇ ਨਾਲ ਪੰਜਾਬ ਦੇ ਵਿੱਚੋਂ ਤੁਸੀਂ ਅੰਦਾਜ਼ਾ ਲਾ ਲਓ 283 ਕਰੋੜ ਦੀ ਨਸ਼ੀਲੇ ਪਦਾਰਥ ਫੜੇ ਗਏ ਸੀ। 283 ਕਰੋੜ ਦੇ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ, ਚੋਣ ਜ਼ਾਬਤੇ ਦੇ ਦਰਮਿਆਨ 283 ਕਰੋੜ ਦੀਆਂ, ਚਾਹੇ ਉਹ 'ਚ ਡਰੱਗ ਸੀ, ਚਾਹੇ ਉਹ 'ਚ ਸ਼ਰਾਬ ਸੀ, ਚਾਹੇ ਉਹ 'ਚ ਕੋਈ ਹੋਰ ਸਿੰਥੈਟਿਕ ਨਸ਼ਾ ਸੀ, ਚਾਹੇ ਉਹ ਦਵਾਈਆਂ ਕੈਪਸੂਲ ਸੀ, ਮਤਲਬ ਨਸ਼ੀਲੇ ਪਦਾਰਥ 283 ਕਰੋੜ ਦੇ ਫੜੇ। ਹੋਰ ਛੱਡੋ 32 ਕਰੋੜ ਨਗਦ ਫੜਿਆ ਸੀ ਕਹਿੰਦੇ 2019 ਦੇ ਚੋਣ ਜ਼ਾਬਤੇ ਦੇ ਦੌਰਾਨ। ਠੀਕ ਹੈ ਜੀ। ਇਸੇ ਤਰ੍ਹਾਂ 23 ਕਰੋੜ ਦਾ ਸੋਨਾ ਫੜਿਆ ਸੀ। ਫਿਰ 145 ਬਿਨਾਂ ਲਾਇਸੈਂਸੀ ਹਥਿਆਰ ਫੜੇ ਸੀ ਕਹਿੰਦੇ, ਤੇ 1321 ਬੰਦਿਆਂ ਤੇ ਪਰਚੇ ਦਰਜ ਹੋਏ ਸੀ ਇਸ ਤਰ੍ਹਾਂ ਦੇ ਸ਼ਰਾਰਤਾਂ ਦੇ ਹਵਾਲੇ ਨਾਲ। ਸੋ ਇਹ ਸਾਰੀ ਕਾਰਵਾਈ ਦਾ ਮਤਲਬ ਐਕਟੀ ਉਸ ਪੈਮਾਨੇ ਤੋਂ ਨਜ਼ਰ ਹੈ। ਪਰ ਪੰਜਾਬ ਦੀ ਹੱਦ ਹਰਿਆਣੇ ਨਾਲ ਲੱਗਦੀ ਆ, ਹਾਂਜੀ, ਪੰਜਾਬ ਦੀ ਹੱਦ ਰਾਜਸਥਾਨ ਨਾਲ ਲੱਗਦੀ ਆ, ਪੰਜਾਬ ਦੀ ਹੱਦ ਜੰਮੂ ਕਸ਼ਮੀਰ, ਹਿਮਾਚਲ ਨਾਲ ਲੱਗਦੀ ਆ, ਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨੂੰ ਵੀ ਵੱਖਰਾ ਸੂਬਾ ਮੰਨ ਕੇ ਇਹਦੀ ਵੀ ਹੱਦ ਦੇ ਉੱਤੇ ਪਹਿਰੇਦਾਰੀ ਕਰ ਰਹੇ ਨੇ। ਠੀਕ ਹੈ ਜੀ। ਹਾਂਜੀ, ਚੰਡੀਗੜ੍ਹ ਵੀ UT ਹੈ ਜੀ, ਵੱਖਰੀ ਸਟੇਟ ਹੈ, ਇਸ ਲਈ ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਹਿਮਾਚਲ ਤੇ ਚੰਡੀਗੜ੍ਹ, ਇਹਨਾਂ ਥਾਵਾਂ ਦੇ ਉੱਤੇ ਬਕਾਇਦਾ ਟੁਕੜੀਆਂ ਤਾਇਨਾਤ ਕੀਤੀਆਂ ਜਿਹੜੀਆਂ CCTV ਕੈਮਰੇ ਲਾਏ ਨੇ, ਤੇ ਕੁੱਤਿਆਂ ਦੀ ਟੀਮਾਂ ਤਾਇਨਾਤ ਨੇ, ਨਾਲ ਪੈਰਾਮਿਲਟਰੀ ਫੋਰਸ ਤਾਇਨਾਤ ਹੈ। ਤੇ ਜਿਹੜੀ ਵੀ ਗੱਡੀ ਪੰਜਾਬ ਦੀ ਹੱਦ ਚੋਂ ਇਹਨਾਂ ਦੀ ਹੱਦ 'ਚ ਜਾਏਗੀ ਜਾਂ ਉਸ ਹੱਦ ਚੋਂ ਪੰਜਾਬ 'ਚ ਆਏਗੀ, ਉਹ ਗੱਡੀ ਦੀ ਰਿਕਾਰਡਿੰਗ ਵੀ ਹੋਏਗੀ, ਫੋਟੋਗ੍ਰਾਫੀ ਵੀ ਹੋਏਗੀ, ਉਹਨਾਂ ਦਾ ਰਿਕਾਰਡ ਲਿਖਿਆ ਵੀ ਜਾਏਗਾ, ਗੱਡੀ ਕਿਹਦੇ ਨਾਮ ਤੇ ਹੈ, ਕੌਣ ਕੌਣ ਆ ਜਾ ਰਿਹਾ ਹੈ, ਕੌਣ ਚਲਾ ਰਿਹਾ ਹੈ, ਕਿੱਥੋਂ ਕਿੱਥੇ ਜਾ ਰਹੇ ਨੇ, ਕੀ ਹੈ, ਤੇ ਉਹ ਚੈਕਿੰਗ ਵੀ ਹੋਏਗੀ। ਜੇ ਉਸ ਦੇ ਵਿੱਚੋਂ ਕੁਝ ਪਾਇਆ ਜਾਂਦਾ ਤਾਂ ਉਹ ਫੜਿਆ ਵੀ ਜਾ ਸਕਦਾ। ਸੋ ਇਸ ਲਈ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਨਾਲ ਲੱਗਦੀਆਂ ਸਰਹੱਦਾਂ ਤੇ ਚੋਣ ਕਮਿਸ਼ਨ ਨੇ CCTV ਕੈਮਰੇ ਲਾਏ ਤੇ ਕੁੱਤਿਆਂ ਦੀਆਂ ਟੀਮਾਂ ਤਾਇਨਾਤ ਕੀਤੀਆਂ, ਤੇ ਇਸ ਹਵਾਲੇ ਨਾਲ ਸਖਤ ਹਦਾਇਤ ਹੋ ਗਈ ਹੈ। ਜਿੱਦਣ ਤੋਂ ਚੋਣ ਜ਼ਾਬਤਾ ਲੱਗਿਆ, ਕੱਲੇ ਮੈਨੂੰ ਪਤਾ ਲੱਗ ਰਿਹਾ ਕਿ 10 ਲੱਖ ਤਾਂ ਇੱਕ ਗੱਡੀ 'ਚ ਫੜ ਲਿਆ, 15 ਲੱਖ ਇੱਕ ਥਾਂ ਫੜਿਆ ਗਿਆ। ਸੋ ਇਸ ਤਰ੍ਹਾਂ ਪੈਸੇ ਫੜ, ਕਿਉਂਕਿ 50,000 ਤੋਂ ਵੱਧ ਤੁਸੀਂ ਨਗਦੀ ਇੱਕ ਬੰਦਾ ਹੁਣ ਆਪਣੀ ਜੇਬ 'ਚ ਪਾ ਕੇ ਨਹੀਂ ਜਾ ਸਕਦਾ। ਠੀਕ ਹੈ ਜੀ। ਆਮ ਲੋਕਾਂ ਲਈ ਦੋ ਹਦਾਇਤਾਂ ਸਖਤ ਨੇ ਜਿੱਦਣ ਤੋਂ ਚੋਣ ਜ਼ਾਬਤਾ ਲੱਗਿਆ, ਚੋਣਾਂ ਦੇ ਐਲਾਨ ਦੇ ਨਾਲ, ਕਿ ਇੱਕ ਤਾਂ 50,000 ਤੋਂ ਵੱਧ ਪ੍ਰਤੀ ਵਿਅਕਤੀ ਉਹਦੇ ਕੋਲ ਨਗਦੀ ਨਹੀਂ ਹੋਣੀ ਚਾਹੀਦੀ, ਦੂਸਰਾ ਤੁਹਾਡੇ ਕੋਲ ਲਾਇਸੈਂਸੀ ਹਥਿਆਰ ਜੇ ਹੈਗਾ ਤਾਂ ਉਹ ਜਮ੍ਹਾਂ ਹੋ ਜਾਣਾ ਚਾਹੀਦਾ। ਸੋ ਦੋ ਚੀਜ਼ਾਂ ਦੀ ਹਦਾਇਤਾਂ ਹੋ ਗਈਆਂ ਨੇ ਲੋਕਾਂ ਲਈ, ਤੇ ਬਾਕੀ ਉਮੀਦਵਾਰਾਂ ਲਈ ਤਾਂ ਬਹੁਤ ਕੁਛ ਹੈ। ਵੱਖਰਾ ਖਾਤਾ ਖੁਲਾਓ, ਸਮੋਸਾ ਇੰਨੇ ਦਾ, ਛੋਲਿਆਂ ਵਾਲਾ ਇੰਨੇ ਦਾ, ਬਿਨਾਂ ਛੋਲਿਆਂ ਵਾਲਾ ਇੰਨੇ ਦਾ, ਮੋਤੀਚੂਰ ਦੇ ਲੱਡੂ ਇੰਨੇ, ਬਰੀਕ ਬੂੰਦੀ ਵਾਲੇ ਇੰਨੇ, ਮੋਟੀ ਵਾਲੇ ਇੰਨੇ, ਬੇਸਣ ਇੰਨੇ ਦਾ, ਖੋਆ ਬਰਫੀ ਇੰਨੇ ਦੀ, ਟੈਂਟ ਇੰਨੇ ਦਾ, ਕੁਰਸੀ ਮੇਜ਼ ਇੰਨੇ ਦਾ, ਉਹ ਸਾਰਾ ਹਿਸਾਬ ਦੇਣਾ ਪੈਣਾ ਉਹਨਾਂ ਨੂੰ। ਤੇ ਨਾਲ ਹੀ ਉਹਨਾਂ ਲਈ ਹਦਾਇਤ ਹੋ ਗਈ ਕਿ ਭਾਈ ਸਰਕਾਰੀ ਗੱਡੀ ਨਹੀਂ ਵਰਤਣੀ ਜੀ, ਸਰਕਾਰੀ ਬੰਗਲਾ ਨਹੀਂ ਵਰਤਣਾ, ਸਰਕਾਰੀ ਸ਼ਕਤੀ ਨਹੀਂ ਵਰਤਣੀ। ਮਤਲਬ ਇਹ ਤਾਂ ਮਜ਼ਾਕ ਹੈ ਜਨਾਬ, ਮੂੰਹ ਜਵਾਨੀ ਜਾਂ ਕਾਗਜ਼ੀ ਹੁਕਮ ਤੁਸੀਂ ਦੇ ਕੇ ਏਦਾਂ ਹੋਇਆ ਕਿ ਸਰਕਾਰਾਂ ਹੋਣ ਤੇ ਸਰਕਾਰੀ ਸ਼ਕਤੀਆਂ ਦੀ ਵਰਤੋਂ ਨਾ ਕਰਨ, ਇਹ ਤਾਂ ਹੁਣ ਤੱਕ ਚੱਲਦਾ ਆ। ਸੋ ਇਸ ਲਈ ਇਹ ਤਾਂ ਹੋਣਾ ਹੀ ਹੋਣਾ, ਇਹ ਸਾਰਿਆਂ ਨੂੰ ਪਤਾ ਹੈ ਹਦਾਇਤ।
ਪਰ ਨਾਲ ਇਹ ਚੋਣ ਕਮਿਸ਼ਨ ਕਹਿੰਦਾ ਕਿ ਐਕਟੀ ਅਸੀਂ ਰੈਲੀ ਵਾਲੀਆਂ ਥਾਵਾਂ ਵੀ ਅਸੀਂ ਤੈਅ ਕੀਤੀਆਂ। ਠੀਕ ਹੈ ਜੀ। ਕਿ ਜੇ ਕਿਸੇ ਪਾਰਟੀ ਨੇ ਕਿਸੇ ਸ਼ਹਿਰ, ਕਸਬੇ, ਹਲਕੇ 'ਚ ਰੈਲੀ ਕਰਨੀ ਹੈ ਤਾਂ ਉਹਨਾਂ ਦੀ ਥਾਵਾਂ ਲਿਸਟ ਬਣ ਗਈ ਹੈ ਕਿ ਰੈਲੀ ਇਹਨਾਂ ਪੈਲਸਾਂ 'ਚ ਹੋ ਸਕਦੀ ਹੈ, ਇਹਨਾਂ ਸਾਂਝੀ ਥਾਵਾਂ ਤੇ ਹੋ ਸਕਦੀ ਹੈ, ਇਸ ਮੰਡੀ 'ਚ ਹੋ ਸਕਦੀ ਹੈ। ਸੋ ਜਿਸ ਗਿਣਤੀ ਦੇ ਹਿਸਾਬ ਨਾਲ ਤੁਸੀਂ ਕਰਨੀ, ਉਹਦੀ ਥਾਂ ਬੁੱਕ ਕਰਾਉਣੀ ਪਊਗੀ ਪਹਿਲਾਂ ਤੁਹਾਨੂੰ, ਤੇ ਉਹ ਜਿਹੜਾ ਪਹਿਲਾਂ ਆਊ ਪਹਿਲਾਂ ਪਾਊ, ਉਹ ਸਕੀਮ ਤਹਿਤ ਆ। ਸੋ ਇਸ ਦੇ ਲਈ ਵੀ ਕਹਿੰਦੇ ਕਿ ਬਕਾਇਦਾ ਹਦਾਇਤ ਹੋ ਗਈ ਹੈ। ਸੋ ਹੁਣ ਦੇਖਦੇ ਹਾਂ ਜੀ, ਇਹ 74-75 ਦਿਨਾਂ ਦਾ ਚੋਣ ਜਾਬਤਾ ਸਿੱਧੇ ਰੂਪ 'ਚ ਜਿਹੜਾ ਡਾਇਰੈਕਟ ਸਰਕਾਰ ਚੋਣ ਗਿਣਤੀ ਤੱਕ ਉਸ ਵਾਲੇ ਤੱਕ ਕਿੰਨਾ ਕਾਰਗਰ ਸਾਬਤ ਹੁੰਦਾ। 7 ਤਰੀਕ ਤੋਂ ਲੈ ਕੇ 14 ਮਈ ਤੱਕ ਪੰਜਾਬ ਦੇ ਵਿੱਚ ਕਾਗਜ਼ ਭਰੇ ਜਾਣੇ ਨੇ। 15 ਮਈ ਨੂੰ ਪੜਚੋਲ ਹੋਣੀ ਹੈ, ਉਹਨਾਂ ਦੀ ਪੜਤਾਲ ਹੋਣੀ ਹੈ। ਸੋ ਜਿਹੜੇ ਦਰੁਸਤ ਪਾਏ ਗਏ ਫਿਰ ਉਹਨਾਂ ਦੀ ਲਿਸਟ ਆ ਜਾਣੀ ਹੈ। 16 ਤੇ 17 ਨੂੰ ਨਾਮ ਵਾਪਸ ਲਏ ਜਾ ਸਕਦੇ ਆ, ਤੇ ਉਹ ਤੋਂ ਬਾਅਦ 1 ਨੂੰ ਚੋਣ ਹੈ ਤੇ 4 ਨੂੰ ਨਤੀਜੇ ਹੈ। ਜੀ ਜੀ। ਤੇ ਚੋਣ ਬੌਂਡ ਦੀ ਗੱਲ ਕਰੀਏ ਸ਼ਰਮਾ ਜੀ, ਸੁਪਰੀਮ ਕੋਰਟ ਦਾ ਚੌਥਾ ਆਰਡਰ ਹੈ, ਕਹਿੰਦੇ ਸਾਰਾ ਕੁਝ ਦੱਸਣਾ ਹੀ ਪਊਗਾ, ਜਿਵੇਂ ਜਿੱਥੇ ਮਰਜ਼ੀ ਭੱਜ ਲਓ, ਜਿੰਨਾ ਚਿਰ ਮਰਜ਼ੀ ਭੱਜ। ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਚੋਣ ਬੌਂਡ ਇੱਕ ਵੱਡਾ ਮੁੱਦਾ ਪੰਜਾਬ ਦੀ ਦੇਸ਼ ਦੀ ਫਜਾ 'ਚ ਬਣ ਗਿਆ। ਜਿਸ ਕਦਰ ਮਤਲਬ ਸਖਤ ਹੋਇਆ ਸੁਪਰੀਮ ਕੋਰਟ। ਹਾਂਜੀ। ਪਹਿਲਾਂ ਇਹਨਾਂ ਨੇ ਮਤਲਬ 1 ਅਪ੍ਰੈਲ 2019 ਤੋਂ ਜਨਵਰੀ ਤੱਕ ਜਿਹਦਾ ਹਿਸਾਬ ਦਿੱਤਾ ਸੀ, ਫਿਰ ਉਹ ਕਹਿੰਦੇ ਨਾ ਪੂਰਾ ਫਰਵਰੀ ਤੱਕ ਦਾ ਵੀ ਹਿਸਾਬ ਦਿਓ, 2018 ਤੋਂ ਦਿਓ। ਫਿਰ ਉਹ ਦਿੱਤਾ। ਪਹਿਲੇ ਦਿਨ ਹਿਸਾਬ ਆਇਆ ਸੀ ਕਿ ਸਭ ਤੋਂ ਵੱਧ 6000 ਕਰੋੜ ਦੇ ਕਰੀਬ, 6007 ਕਰੋੜ ਦੇ ਕਰੀਬ ਭਾਜਪਾ ਨੂੰ ਮਿਲਿਆ। ਫਿਰ ਉਹ ਵੱਧ ਗਈ, ਉਹ 7000 ਕਰੋੜ ਨੂੰ ਜਾ ਟੁੱਕਿਆ, 6986 ਕਰੋੜ ਤੋਂ ਉੱਪਰ ਚਲਾ ਗਿਆ ਜੀ, ਹੈ ਨਾ। ਤੇ ਉਹ ਫਿਰ ਇਸ ਹਵਾਲੇ ਨਾਲ ਜਦੋਂ ਜਾਣਕਾਰੀ ਜਨਤਕ ਹੋਣ ਲੱਗ ਪਈ ਕਿ ਹਾਂ ਜੀ ਇਹ ਸੂਚੀਆਂ ਜਦੋਂ ਬਾਹਰ ਆਉਣ ਲੱਗ ਪਈਆਂ, ਉਹ ਤੋਂ ਬਾਅਦ ਵੀ ਚੋਣ ਕਮਿਸ਼ਨ ਨੂੰ ਤੇ SBI ਨੂੰ ਉਹ ਕਹਿੰਦੇ ਨਾ ਅਜੇ ਵੀ ਸਾਰਾ ਕੁਝ ਜਨਤਕ ਨਹੀਂ ਹੋਇਆ। ਮਾਨਯੋਗ ਸੁਪਰੀਮ ਕੋਰਟ ਨੇ ਫਿਰ ਕਿਹਾ ਤੁਸੀਂ ਅਜੇ ਵੀ ਉਹ ਕੋਡ ਲੁਕੋ ਰਹੇ ਹੋ, ਜਿਹਦੇ ਰਾਹੀਂ ਇਹ ਪਤਾ ਲੱਗ ਸਕੇ ਕਿ ਕਿਹਨੇ ਖਰੀਦਿਆ ਸੀ ਬੌਂਡ, ਤੇ ਜਿਹਨੇ ਖਰੀਦਿਆ ਸੀ ਉਹ ਬੌਂਡ ਕਿਹਨੇ ਕੈਸ਼ ਕਰਾਇਆ। ਯੂਨੀਕ ਕੋਡ। ਹਾਂ ਬਿਲਕੁਲ, ਉਸ ਕੋਡ ਨੂੰ ਲੁਕਾਉਣ ਦੇ ਮਾਮਲੇ ਦੇ ਉੱਤੇ ਅਜੇ ਵੀ ਇਹ ਮਤਲਬ ਘਿਰਦਾ ਨਜ਼ਰ ਆ ਰਿਹਾ ਸੀਗਾ। ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਚੋਣ ਚੰਦੇ 'ਚ ਸਭ ਤੋਂ ਵੱਡਾ ਹਿੱਸਾ ਭਾਜਪਾ ਨੂੰ, TMC ਤੇ ਕਾਂਗਰਸ ਨੂੰ ਮਿਲਿਆ, ਜਦੋਂ ਕਿ ਤਾਂ ਵੀ ਫਰਕ ਸੀਗਾ 6985 ਕਰੋੜ ਦੇ ਕਰੀਬ, 6900 ਮਤਲਬ 7000 ਕਰੋੜ ਭਾਜਪਾ ਲੈ ਕੇ ਜਾਂਦੀ ਹੈ। ਉਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੂੰ 1396 ਲਗਭਗ 1400 ਕਰੋੜ ਹੈ। ਇਸੇ ਤਰ੍ਹਾਂ ਕਾਂਗਰਸ ਨੂੰ 1334 ਕਰੋੜ ਹੈ। ਉਸ ਤੋਂ ਬਾਅਦ BJD ਹੈ। ਸੋ ਇਹ ਸਾਰਾ ਕੁਛ ਹੈ। ਪਰ DMK, अन्ना DMK, NCP, GMC ਇਹਨਾਂ ਨੇ ਨਾਂ ਦੱਸਦੇ ਆਪਣੇ ਕਿ ਕਿੱਥੋਂ ਸਾਨੂੰ ਫੰਡ ਆਇਆ। ਠੀਕ ਹੈ ਜੀ। ਕਾਂਗਰਸ ਤੇ TMC ਕਹਿੰਦੀ ਅਸੀਂ SBI ਨੂੰ ਕਹਿਤਾ ਕਿ ਸਾਡੇ ਬਾਰੇ ਤੁਸੀਂ ਚੋਣ ਕਮਿਸ਼ਨ ਨੂੰ ਸਾਰੀ ਜਾਣਕਾਰੀ ਦੇ ਦਿਓ, ਸਾਨੂੰ ਕੋਈ ਉਹ ਨਹੀਂਗਾ ਕਿ ਅਸੀਂ ਕਿਹੜਾ ਬੌਂਡ ਕਿਹਤੋਂ ਲਿਆ ਸੀ ਤੇ ਕਿਹਨੂੰ ਦਿੱਤਾ। ਭਾਜਪਾ ਨੇ ਸਪਸ਼ਟ ਕਹਿਤਾ ਕਿ ਅਸੀਂ ਕੰਪਨੀਆਂ ਦੇ ਨਾਂ ਨਹੀਂ ਦੱਸਣੇ। ਇਹਦੇ ਕੀ ਮਤਲਬ ਹੈ ਜੀ? ਤੇ ਅਮਿਤ ਸ਼ਾਹ ਅਜੇ ਵੀ ਪੈਰਵੀ ਕਰ ਰਹੇ ਸੀ ਇਹਨਾਂ ਚੋਣ ਬੌਂਡਾਂ ਦੀ। ਉਹ ਕਹਿੰਦੇ ਨਹੀਂ ਜੀ, ਇਹਨੂੰ ਰੱਦ ਕਰਨ ਦੀ ਬਜਾਏ ਇਹਨੂੰ ਦਰੁਸਤ ਕਰ ਦੇਣਾ ਸੀ ਜੇ ਥੋੜਾ ਬਹੁਤ ਸੀਗਾ, ਇਹ ਸਹੀ ਨਹੀਂਗਾ ਕਹਿੰਦੇ। ਚਲੋ, ਪਰ ਹੁਣ ਇਹਨਾਂ ਬੌਂਡ ਨੂੰ ਲੈ ਕੇ 33 ਦਿਨ ਤੋਂ ਇੱਕ ਘਸਮਾਨ ਚੱਲ ਰਿਹਾ, ਔਰ ਚੌਥਾ ਮਤਲਬ ਸੁਪਰੀਮ ਕੋਰਟ ਦਾ ਹੁਕਮ ਆਇਆ ਜਿਹਦੇ ਵਿੱਚ ਉਹਨੇ ਇੱਕ ਲਾਈਨ ਚੱਕਿਆ ਕਿ ਸਭ ਕੁਝ ਦੱਸਣਾ ਪਏਗਾ। ਪ੍ਰਵੀਨ ਜੀ, 15 ਫਰਵਰੀ 2024 ਨੂੰ ਇਲੈਕਟ੍ਰੋਨਿਕ ਬੌਂਡ ਨੂੰ ਲੈ ਕੇ ਪਹਿਲਾ ਨੋਟਿਸ ਆਉਂਦਾ ਸੁਪਰੀਮ ਕੋਰਟ ਦਾ, ਪਹਿਲਾ ਹੁਕਮ ਆਉਂਦਾ ਸੁਪਰੀਮ ਕੋਰਟ ਦਾ ਕਿ SBI ਸਾਰੀ ਜਾਣਕਾਰੀ ਦੇਵੇ ਤੇ ਚੋਣ ਕਮਿਸ਼ਨ 13 ਮਾਰਚ ਤੱਕ ਉਹਨੂੰ ਜਨਤਕ ਕਰੇ। ਫਿਰ 11 ਮਾਰਚ 2024 ਨੂੰ ਦੁਬਾਰਾ ਆਉਂਦਾ ਕਿ SBI 12 ਮਾਰਚ ਦੀ ਸ਼ਾਮ ਨੂੰ 5 ਵਜੇ ਤੱਕ ਇਹ ਸਾਰੀ ਜਾਣਕਾਰੀ ਚੋਣ ਕਮਿਸ਼ਨ ਦੇਵੇ, ਕਿਉਂਕਿ SBI ਭੱਜ ਗਿਆ ਸੀ, ਕਹਿੰਦਾ ਜੀ 30 ਜੂਨ ਤੋਂ ਬਾਅਦ ਦੇਵਾਂਗੇ, ਆਸਾਨ ਨਹੀਂਗਾ। ਉਹ ਕਹਿੰਦੇ ਅੱਛਾ ਜੀ, ਤੁਹਾਨੂੰ ਕਹਿੰਦੇ ਸਖਤ ਹਦਾਇਤ ਹੈ ਕਿ 12 ਮਾਰਚ ਤੱਕ ਇਹ ਹੋਣਾ ਚਾਹੀਦਾ, ਤੇ ਫਿਰ 11 ਦੀ ਰਾਤ ਨੂੰ ਹੀ ਹੋ ਗਿਆ ਸੀਗਾ। ਸੋ ਉਧਰ ਉਹਨਾਂ ਨੂੰ ਹੋਇਆ ਕਿ 15 ਦੀ ਸ਼ਾਮ ਤੱਕ 5 ਵਜੇ ਤੱਕ ਤੁਸੀਂ ਅਪਲੋਡ ਕਰਨਾ। ਸੋ ਉਹਨਾਂ ਨੇ 14 ਦੀ ਸ਼ਾਮ ਨੂੰ ਫਿਰ ਉਹ ਅਪਲੋਡ ਕਰਤਾ ਸੀ, ਪਰ ਉਹ ਸਪਸ਼ਟ ਨਹੀਂ ਸੀ। ਇਸ ਲਈ ਤੀਸਰਾ ਫਿਰ 15 ਮਾਰਚ 2024 ਨੂੰ ਬਕਾਇਦਾ ਹਦਾਇਤ ਆਈ SBI ਨੂੰ ਕਿ ਤੁਸੀਂ ਬੌਂਡ ਨੰਬਰ ਕਿਉਂ ਲੁਕੋ ਰਹੇ ਹੋ, ਇਹਨਾਂ ਨੰਬਰਾਂ ਨੂੰ ਜਨਤਕ ਕਰੋ ਤੇ 18 ਮਾਰਚ ਤੱਕ ਇਹ ਜਾਣਕਾਰੀ ਦਿਓ। ਤੇ ਸਭ ਦੇ ਦਰਮਿਆਨ ਚੌਥਾ ਆਰਡਰ ਆ ਗਿਆ ਕਿ ਬੌਂਡ ਕਿਹਨੇ ਖਰੀਦੇ ਨੇ, ਕਿਹਨੇ ਕੈਸ਼ ਕਰਾਏ ਨੇ, ਜਿਹੜਾ ਬੌਂਡ ਜਿਸ ਨੇ ਖਰੀਦਿਆ ਉਸ ਨੂੰ ਕਿਸ ਨੇ ਕੈਸ਼ ਕਰਾਇਆ, ਇਹ ਬਾਰਕੋਡ ਨੰਬਰ ਦਿਓ। ਤੇ 21 ਮਾਰਚ ਤੱਕ ਇਹ ਸਾਰੇ ਨੰਬਰ ਜਨਤਕ ਹੋਣੇ ਚਾਹੀਦੇ ਨੇ। ਤੇ SBI ਇਹ ਤੋਂ ਬਾਅਦ ਆਪਣਾ ਇੱਕ ਹਲਫੀਆ ਬਿਆਨ ਦਵੇ, SBI ਦਾ ਮੁਖੀ ਦਵੇ, SBI ਖੁਦ ਦਵੇ ਕਿ ਇੱਕ ਹਲਫੀਆ ਬਿਆਨ ਜਾਰੀ ਕਰੇ ਕਿ ਅਸੀਂ ਹੁਣ ਕੁਝ ਨਹੀਂ ਲੁਕੋਇਆ, ਤੇ ਜੇ ਲੁਕੋਇਆ ਹੋਊਗਾ ਹਲਫੀਆ ਬਿਆਨ ਦੇਣ ਤੋਂ ਬਾਅਦ ਫਿਰ ਤਿਆਰ ਰਹੋ ਕਾਰਵਾਈ।
ਸੋ ਇਸ ਲਈ ਹੁਣ ਇਸ ਪਹਿਲੂ ਦੇ ਉੱਤੇ SBI ਕਰਿਆ, ਚੋਣ ਕਮਿਸ਼ਨ ਕਰਿਆ, ਤੇ ਚੋਣ ਕਮਿਸ਼ਨ ਤੇ SBI ਦੇ ਕਰਨ ਦਾ ਮਤਲਬ ਰਾਜਨੀਤਿਕ ਪਾਰਟੀਆਂ ਕਟਹਿਰੇ 'ਚ ਨੇ, ਉਹਨਾਂ ਚੋਂ ਖਾਸ ਕਰਕੇ ਸੱਤਾਧਾਰੀ ਧਿਰ ਭਾਜਪਾ ਕਟਹਿਰੇ 'ਚ, ਕਿਉਂਕਿ ਸਭ ਤੋਂ ਵੱਧ ਫੰਡ ਉਹਨੂੰ ਹੀ ਆਇਆ ਤੇ ਉਸੇ ਨੇ ਕਰਨਾ। ਵੈਸੇ ਫੰਡ ਦੂਆਂ ਨੂੰ ਵੀ ਆਇਆ, ਚਾਹੇ ਚੋਰੀ ਦਾ ਦਾਣਾ ਇੱਕ ਚੁਗਿਆ ਹੋਵੇ ਤੇ ਚਾਹੇ 10 ਚੁਗੇ ਹੋਣ, ਚੋਰ ਤਾਂ ਚੋਰ ਨੇ, ਇਸ ਹਵਾਮ 'ਚ ਸਾਰੇ ਨੰਗੇ ਨੇ। ਬਿਲਕੁਲ ਇਹ ਹਮਾਮ ਵਾਲੀ ਗੱਲ ਬਿਲਕੁਲ ਦਰੁਸਤ ਕਹੀ ਹੈ ਤੁਸੀਂ ਸ਼ਰਮਾ ਜੀ। ਤੇ ਵੱਡੀ ਗੱਲ ਇਹ ਹੈ ਸ਼ਰਮਾ ਜੀ ਕਿ ਜਿਹੜੀਆਂ ਕੰਪਨੀਆਂ ਦੀ ਤੁਸੀਂ ਛਾਪੇਮਾਰੀ ਕੀਤੀ, ਉਸ ਤੋਂ ਬਾਅਦ ਉਹਨਾਂ ਨੇ ਕਰੋੜਾਂ ਦੇ ਖਰੀਦੇ ਬੌਂਡ, ਉਹ ਕਿਹਨੂੰ ਗਏ? ਹਾਂਜੀ ਬਿਲਕੁਲ, ਫਾਰਮਾਸਿਊਟੀਕਲ ਕੰਪਨੀਆਂ ਤੋਂ ਲੈ ਕੇ ਕੰਸਟਰਕਸ਼ਨ ਕੰਪਨੀਆਂ, ਹੋਰ ਕੰਪਨੀਆਂ ਜਿਹੜੀਆਂ ਊਰਜਾ ਦੇ ਕਾਰੋਬਾਰ ਨਾਲ ਜੁੜੀਆਂ ਨੇ, ਜਾਂ ਹੋਰ ਜਿੰਨਾ ਵੀ ਵੱਡੇ ਜਿਹੜੇ ਕਾਰੋਬਾਰ ਨੇ ਉਹਨਾਂ ਨਾਲ, ਉਹ ਜਾਂ ਤਾਂ ਛਾਪਾ ਪਏ ਤੋਂ ਬਾਅਦ ਬੌਂਡ ਖਰੀਦੇ ਉਹਨਾਂ ਨੇ, ਜਾਂ ਜਦੋਂ ਕੋਈ ਨੋਟਿਸ ਗਿਆ ਉਦੋਂ ਬੌਂਡ ਖਰੀਦੇ। ਤੇ ਉਹ ਕਿਹਨੂੰ ਗਏ, ਕਿਵੇਂ ਗਏ, ਪਤਾ ਲੱਗਣਾ ਚਾਹੀਦਾ। ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਚੌਥੀ ਵਾਰ ਹੈ ਇਹ, ਪ੍ਰਸ਼ਾਂਤ ਭੂਸ਼ਣ ਤੇ ADR ਨੇ ਸ਼ਰਮਾ ਜੀ ਇਸ ਮਾਮਲੇ ਦੇ ਵਿੱਚ ਬਹੁਤ ਆਲਾ ਦਰਜੇ ਦਾ ਕੰਮ ਕੀਤਾ। ਸ਼ਾਇਦ ਇਹ ਇੰਡੀਅਨ ਡੈਮੋਕ੍ਰੇਸੀ ਹਿਸਟਰੀ ਦੇ ਵਿੱਚ, ਡੈਮੋਕ੍ਰੇਟਿਕ ਹਿਸਟਰੀ ਦੇ ਵਿੱਚ ਲਿਖੀ ਜਾਊਗੀ ਗੱਲ ਇਹ, ਤੇ ਲਿਖਣੀ ਵੀ ਚਾਹੀਦੀ ਹੈ। ਪਰ ਦੂਜੇ ਪਾਸੇ ਕਈ ਹੋਰ ਵੀ ਅਦਾਰੇ ਨੇ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਲਗਾਤਾਰ ਫੋਲੋਅਪ ਕੀਤਾ। ਪਰ ਤੁਸੀਂ ਦੇਖੋ ਕਿ ਜਿਸ ਦਿਨ ਤੋਂ ਗੈਰ ਸੰਵਿਧਾਨਕ ਕਰਾਰ ਦਿੱਤੇ ਸੀ, ਤੁਸੀਂ ਉਹਦੇ ਵੀ ਆਪਾਂ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ ਸ਼ਰਮਾ ਜੀ, ਉਸੇ ਦਿਨ ਤੋਂ ਹੀ ਲੱਗਦਾ ਸੀਗਾ ਕਿ ਸ਼ਾਇਦ ਐਕਸਪੋਜ਼ਿੰਗ ਮਾੜੀ ਪਰਦਾ ਲੈਣਾ ਸ਼ੁਰੂ ਤਾਂ ਹੋ ਗਿਆ, ਪਰ ਕਿੰਨਾ ਕੁ ਲਊਗਾ, ਕਿਉਂਕਿ ਤੁਹਾਨੂੰ ਪਤਾ ਸਾਰੀਆਂ ਧਿਰਾਂ ਦੀ ਅਪਰੋਚ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ। ਪਰ ਜਿਸ ਮੁਕਾਮ ਤੇ ਲਿਆ ਖੜਾ ਕੀਤਾ, ਉੱਥੋਂ ਹੁਣ ਸ਼ਾਇਦ ਭੱਜਣਾ ਔਖਾ ਹੈ। ਹਰੀਸ਼ ਸਾਲਵੇ ਨੇ ਬਹੁਤ ਭੱਜ ਦੌੜ ਕੀਤੀ ਸੀ ਸ਼ਰਮਾ ਜੀ, ਤੁਹਾਨੂੰ ਯਾਦ ਹੋਣਾ ਦੂਜੀ ਤੀਜੀ ਪੇਸ਼ੀ ਦੇ ਵਿੱਚ, ਕਿ ਜੀ ਔਖਾ ਹੈ ਫਲਾਂ। ਹਰੀਸ਼ ਸਾਲਵੇ SBI ਵਾਲੇ ਤਾਂ ਪਾਸਿਓਂ ਪੇਸ਼ ਹੋਏ ਸੀਗੇ। ਤੇ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।